ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਪ੍ਰੋਗਰਾਮ ਸੱਚੋ ਸੱਚ ਦੀ ਰੋਏ ਰਵਾਂ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਉਣਾ ਮਿਲ ਕੇ ਅੱਜ ਦੇ ਅਹਿਮ ਵਿਸ਼ੇ ਉੱਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। जी डॉक्टर साहब वाहिगुरू जी का खालसा वाहिगुरू जी की फतेह। जी डॉक्टर साहब जी आनू प्रोग्राम सचो सच विच बहुत शुक्रिया जी। डॉक्टर साहब अज 5 दसंबर 2019 22 मगर नानकशाही संमत 551 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਨ ਕੇਬਲ, ਬੈਲਫਾਰਮ ਕੇਬਲ ਇਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ, TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਈਏ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ, ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ, ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਪਹਿਲੇ ਜੋ ਅੱਜ ਦਾ ਅਹਿਮ ਇਸ਼ੂ ਹੈ ਉਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ, ਕੀ ਵਿਚਾਰਾਂ ਨੇ ਤੁਹਾਡੀਆਂ? ਦੇਖੋ, ਇਤਿਹਾਸ ਬਾਰੇ ਅਕਸਰ ਇਹ ਗੱਲ ਕਹੀ ਜਾਂਦੀ ਹੈ ਕਿ ਠੀਕ ਇਤਿਹਾਸ ਉਦੋਂ ਸਾਹਮਣੇ ਆਉਂਦਾ ਹੈ ਜਦੋਂ ਸਮੇਂ ਦੀ ਡਸਟ, ਸਮੇਂ ਦਾ ਘੱਟਾ ਥੱਲੇ ਬੈਠ ਜਾਂਦਾ ਹੈ ਜੀ। ਜ਼ਾਹਰ ਹੈ ਕਿ ਜਦੋਂ ਕੁਝ ਵਾਪਰ ਰਿਹਾ ਹੁੰਦਾ ਹੈ ਉਦੋਂ ਹਰ ਇੱਕ ਦਾ ਇੱਕ ਆਪਣਾ ਨੈਰੇਟਿਵ ਹੁੰਦਾ ਹੈ। ਕੁਝ ਹਿੱਸੇ ਦਾ ਤੁਹਾਨੂੰ ਪਤਾ ਹੁੰਦਾ ਹੈ, ਕੁਝ ਦਾ ਨਹੀਂ ਹੁੰਦਾ। ਲੇਕਿਨ ਇੱਕ ਇਤਿਹਾਸ ਦੇ ਵਿੱਚ ਇਹ ਵੀ ਵੱਡੀ ਟ੍ਰੈਜੇਡੀ ਹੁੰਦੀ ਹੈ ਕਿ ਜਿਹੜੇ ਸਾਰੀ ਗੱਲ ਦੇ ਭੇਤੀ ਹੁੰਦੇ ਨੇ, ਜਿਨ੍ਹਾਂ ਨੂੰ ਪਤਾ ਹੁੰਦਾ ਹੈ ਕਿ ਉਹਨਾਂ ਦੇ ਸਾਹਮਣੇ ਕੀ ਹੋਇਆ, ਜਾਂ ਜਿਹੜੇ ਉਸ ਸਾਰੇ ਤੋਂ ਵਾਕਿਫ ਹੁੰਦੇ ਨੇ, ਜੋ ਉਹਨਾਂ ਦੀਆਂ ਨਜ਼ਰਾਂ ਥੱਲੇ ਜਾਂ ਉਹਨਾਂ ਦੇ ਕੰਨਾਂ ਨੇ ਸੁਣਿਆ, ਉਹ ਬਹੁਤ ਵਾਰ ਡਰ ਥੱਲੇ ਜਾਂ ਕਿਸੇ ਹੋਰ ਅਦਬ ਦੇ ਨਾਂ ਥੱਲੇ ਜਾਂ ਵੈਸੇ ਹੀ ਜਿਹੜਾ ਉਹ ਚੁੱਪ ਵਟ ਜਾਂਦੇ ਨੇ, ਹਿੰਮਤ ਨਹੀਂ ਦਿਖਾਉਂਦੇ, ਹਿੰਮਤ ਨਹੀਂ ਰੱਖਦੇ। ਤੇ ਬਹੁਤ ਵਾਰ ਜੋ ਇਤਿਹਾਸ ਦਾ ਸੱਚ ਹੈ ਉਹ ਉਹਨਾਂ ਦੇ ਨਾਲ ਹੀ ਤੁਰ ਜਾਂਦਾ ਹੈ ਔਰ ਉਹਦੇ ਚੋਂ ਹੀ ਅਸੀਂ ਫਿਰ ਦੇਖਦੇ ਹਾਂ ਕਿ ਬਹੁਤ ਸਵਾਰੀ ਉਹ ਨੈਰੇਟਿਵ ਜਨਮ ਲੈਂਦੇ ਨੇ, ਉਹ ਕਹਾਣੀਆਂ ਜਿਨ੍ਹਾਂ ਦਾ ਸੱਚ ਨਾਲ ਕੋਈ ਸਰੋਕਾਰ ਨਹੀਂ ਹੁੰਦਾ, ਝੂਠ ਦੇ ਉੱਤੇ ਮਬਨੀ ਹੁੰਦੀਆਂ। ਪਰ ਜਿਹੜੇ ਉਸ ਇਤਿਹਾਸ ਨੂੰ ਲੁਕਾਉਣਾ ਚਾਹੁੰਦੇ ਨੇ ਉਹ ਫਿਰ ਉਹਨਾਂ ਕਹਾਣੀਆਂ ਨੂੰ ਪ੍ਰੋਜੈਕਟ ਕਰਦੇ ਨੇ, ਉਹਨਾਂ ਨੂੰ ਫਰਦਰ ਫਿਲਮਾਂ ਬਣਾਈਆਂ ਜਾਂਦੀਆਂ। ਕਿਵੇਂ ਕਿਸੇ ਦੌਰ ਦੇ ਨਾਇਕ ਨੂੰ ਖਲਨਾਇਕ ਬਣਾਉਣਾ, ਉਹ ਜਿਹਨੂੰ ਸੂਟ ਕਰਦਾ ਉਹ ਖਲਨਾਇਕ ਬਣਾਉਂਦਾ, ਤੇ ਜਿਹੜਾ ਕਿਸੇ ਦੌਰ ਦਾ ਖਲਨਾਇਕ ਹੈ ਉਹਨੂੰ ਕਿਵੇਂ ਨਾਇਕ ਬਣਾਉਣਾ। ਜਿਨ੍ਹਾਂ ਦੇ ਹੱਥ 'ਚ ਪਾਵਰ ਆਉਂਦੀ ਹੈ ਉਹਨਾਂ ਦਾ ਫਿਰ ਉਹ ਜਿਹੜਾ ਖਲਨਾਇਕ ਹੈ ਉਹ ਵੀ ਨਾਇਕ ਹੁੰਦਾ। ਜਿਵੇਂ ਅੱਜ ਦੇ ਹਿੰਦੂਤਵੀ ਦੌਰ ਬਾਰੇ ਕਿਸੇ ਸਿੱਖ ਐਕਟਿਵਿਸਟ ਨੇ ਇੱਕ ਅੱਛਾ ਕਮੈਂਟ ਕੀਤਾ ਸੀ ਕਿ ਜਿਨ੍ਹਾਂ ਦੇ ਕੋਲ ਰਾਜ ਸ਼ਕਤੀ ਹੁੰਦੀ ਹੈ, ਪੋਲੀਟੀਕਲ ਪਾਵਰ ਹੁੰਦੀ ਹੈ, ਉਹਨਾਂ ਦੇ ਡੰਗਰਾਂ ਦਾ ਗੋਹਾ ਵੀ ਵਿਕਦਾ ਤੇ ਮੂਤਰ ਵੀ ਵਿਕਦਾ। ਸੋ ਜ਼ਾਹਰ ਹੈ ਉਹਨਾਂ ਦਾ ਇਸ਼ਾਰਾ ਕਿ ਕਿਵੇਂ ਗੋਹੇ ਨੂੰ ਰਾਮਦੇਵ ਪਤੰਜਲੀ ਦੇ ਨਾਂ ਥੱਲੇ ਆਪਣੀਆਂ ਦਵਾਈਆਂ 'ਚ ਇਸਤੇਮਾਲ ਕਰਦਾ, ਤੇ ਗਾਂ ਮੂਤਰ ਤਾਂ ਜਿਹੜਾ ਹੁਣ ਉਹਨਾਂ ਦੇ ਪੋਸਟ ਆਫਿਸ ਔਰ ਦੂਜੇ ਸਰਕਾਰੀ ਤੌਰ ਤੇ ਵੀ ਜਿਹੜਾ ਉਹ ਉਹਦੀ ਮਾਰਕੀਟਿੰਗ ਕਰਦੇ ਨੇ, ਐਮਾਜ਼ੋਨ ਦੇ ਉੱਤੇ ਵੀ ਹੈ। ਔਰ ਇਹ ਹੈ ਰਾਜ ਸ਼ਕਤੀ ਦਾ ਕਮਾਲ। ਪਰ ਅੱਜ ਜਿਹੜਾ ਸਾਡਾ ਓਪਨਿੰਗ ਟੌਪਿਕ ਹੈ ਉਹ ਵੀ ਇਸ ਪਾਸੇ ਵੱਲ ਇਸ਼ਾਰਾ ਕਰਦਾ ਹੈ। ਬੇਸ਼ੱਕ ਵੱਡੇ 8-10 ਹਜ਼ਾਰ ਸਾਲ ਦੇ ਇਤਿਹਾਸ ਦੇ ਵਰਤਾਰੇ 'ਚ 35 ਸਾਲ ਦਾ ਸਮਾਂ ਕੋਈ ਬਹੁਤ ਪੁਰਾਣਾ ਨਹੀਂ ਹੈ, ਲੇਕਿਨ ਇਸ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਜੇ ਸਿੱਖ ਕੌਮ ਔਰ ਇੰਡੀਅਨ ਸਟੇਟ ਦੀ ਫਾਈਨਲ ਰਿਲੇਸ਼ਨਸ਼ਿਪ ਦੀ ਵਾਟਰਸ਼ੈਡ ਦੇਖਣੀ ਹੋਏ, ਜਿਸ ਤੋਂ ਬਾਅਦ ਟੋਟਲ ਤੋੜ ਵਿਛੋੜ ਹੋ ਜਾਂਦਾ ਹੈ, ਜਾਂ 20ਵੀਂ ਸਦੀ ਦੇ ਜਿਹੜੇ ਵਰਸਟ 2 ਘੱਲੂਘਾਰੇ ਜਿਨ੍ਹਾਂ 'ਚ ਅਸੀਂ ਜੂਨ 84 ਔਰ ਨਵੰਬਰ 84 ਨੂੰ ਯਾਦ ਕਰਦੇ ਹਾਂ ਹਰ ਸਾਲ, ਦੇਖਣਾ ਹੋਏ, ਤੇ ਫਿਰ ਬਹੁਤ ਕੁਛ ਐਸਾ ਹੈ ਜਿਸ ਤੋਂ ਅਜੇ ਪਰਦਾ ਚੁੱਕਿਆ ਜਾਣੇ। ਪਿਛਲੇ ਦਿਨਾਂ 'ਚ ਹੀ ਇੰਡੀਅਨ ਐਕਸਪ੍ਰੈਸ ਦੇ ਇੱਕ ਹਿੰਦੂ ਪੱਤਰਕਾਰ ਨੇ ਕਾਫੀ ਵੇਰਵੇ ਦੇ ਨਾਲ ਜੂਨ 84 'ਚ ਕੀ ਹੋਇਆ, ਕਿਵੇਂ ਛੋਟੇ ਛੋਟੇ ਬੱਚੇ ਮਾਰੇ ਗਏ, ਕਿਵੇਂ ਉਹਨਾਂ ਦੀ ਮਾਰੇ ਗਿਆਂ ਦੀਆਂ ਲਾਸ਼ਾਂ ਇੱਕ ਥਾਂ ਰੱਖ ਕੇ ਮਿੱਟੀ ਦਾ ਤੇਲ ਪਾ ਕੇ ਸਾੜੇ ਗਏ। ਉਹਨੇ ਚਸ਼ਮਦੀਦ ਗਵਾਹ ਵਾਂਗ
ਜਿਹੜਾ ਇਸ ਨੂੰ ਕੋਟ ਕੀਤਾ ਹੈ। ਜਾਂ ਅਸੀਂ ਇਸ ਸਾਰੇ ਦੌਰਾਨ ਚ ਦੇਖਦੇ ਹਾਂ ਕਿ ਜਦੋਂ ਇਹਨਾਂ ਦੀ ਸਿਵਲ ਲਿਬਰਟੀ ਵਾਲਿਆਂ ਦੀ ਟੀਮ ਪੰਜਾਬ ਦੇ ਵਿੱਚ ਆਈ, PUCL ਜਿਹੜੀ ਹੈ ਉਹਨਾਂ ਦੀ ਟੀਮ ਨੇ ਆਪਰੇਸ਼ਨ ਇਨ ਪੰਜਾਬ ਰਿਪੋਰਟ ਵੀ ਕੱਢੀ ਔਰ ਉਹਦੇ ਚ ਬਹੁਤ ਸਾਰੀਆਂ ਆਈ ਵਿਟਨੈਸਿਸ ਸੀ। ਫਿਰ ਉਸ ਤੇ ਪਾਬੰਦੀ ਲੱਗ ਗਈ। ਫਿਰ ਹੋਰ ਵੀ ਬਹੁਤ ਕੁਝ, ਕੋਈ ਜਿਹੜਾ ਪੁਲਿਸ ਦੇ ਵਿੱਚ ਸੀ ਜਿਹੜਾ ਉੱਥੇ ਗਿਆ, ਜਾਂ ਕੋਈ ਪੱਤਰਕਾਰ ਸੀ ਉਹਨਾਂ ਦੇ ਰਾਹੀਂ ਕੋਈ ਵੇਰਵੇ ਸਾਹਮਣੇ ਆਏ, ਜਾਂ ਜਿਹੜੇ ਕੁਝ ਕਿਊਰੇਟਰ ਨੇ ਕਿ ਕਿਵੇਂ ਸਿੱਖ ਰੈਫਰੈਂਸ ਲਾਇਬ੍ਰੇਰੀ ਗਾਇਬ ਕੀਤੀ ਗਈ, ਕਿਵੇਂ ਟਰੰਕਾਂ 'ਚ ਭਰ ਕੇ ਉਹਨੂੰ ਲਿਜਾਇਆ ਗਿਆ। ਸੋ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਸ ਤਰੀਕੇ ਦੇ ਨਾਲ। ਪਰ ਅਜੇ ਵੀ ਜੂਨ 84 ਜਦੋਂ ਡੀਕਲਾਸੀਫਾਈ ਇੰਗਲੈਂਡ ਦੇ ਵਿੱਚ ਡਾਕੂਮੈਂਟ ਹੋਏ ਔਰ ਖਾਸ ਤੌਰ ਤੇ ਮਾਰਗਰੇਟ ਥੈਚਰ ਨੇ ਕਿਵੇਂ ਹੈਲਪ ਕੀਤੀ ਇੰਦਰਾ ਗਾਂਧੀ ਦੀ, ਫਰਵਰੀ 1984 ਚ ਕਿਵੇਂ ਇੰਦਰਾ ਗਾਂਧੀ ਨੇ ਚਿੱਠੀ ਲਿਖੀ, ਇਹ ਵੀ ਜਿਹੜਾ ਉਹ 34 ਸਾਲ ਬਾਅਦ ਅਨਰੇਵਲ ਹੋਇਆ ਕਿ ਕਿਵੇਂ ਇੰਗਲੈਂਡ ਦੀ ਹਕੂਮਤ ਜਿਹੜੀ ਹੈ ਉਸ ਦੇ ਵਿੱਚ ਇੱਕ ਧਿਰ ਸੀ। ਇਹੀ ਜਿਉਂ-ਜਿਉਂ ਵਕਤ ਬੀਤੇਗਾ ਉਹਦੇ ਚ ਸੋਵੀਅਤ ਯੂਨੀਅਨ ਨੇ ਕੀ ਰੋਲ ਪਲੇ ਕੀਤਾ ਹੈ, ਈਵਨ ਅਮਰੀਕਾ ਜਾਂ ਕੈਨੇਡਾ ਦਾ ਕੀ ਰੋਲ ਸੀ, ਅਜੇ ਸਾਨੂੰ ਨਹੀਂ ਪਤਾ। ਪਰ ਇਹ ਗੱਲ ਸਾਹਮਣੇ ਆਈ ਕਿ ਇਹ ਕਿੰਨੀ ਵੱਡੀ ਕੰਸਪੀਰੇਸੀ ਸੀ ਜੂਨ 84, ਜਿਸ ਦੇ ਵਿੱਚ ਜਿਹੜੀਆਂ ਬਾਹਰਲੀਆਂ ਤਾਕਤਾਂ ਨੇ ਉਹਨਾਂ ਨੂੰ ਵੀ ਇਸਤੇਮਾਲ ਕੀਤਾ ਗਿਆ ਇੱਕ ਛੋਟੀ ਜਿਹੀ ਸਿੱਖ ਕੌਮ ਨੂੰ ਫਿਨਿਸ਼ ਕਰਨ ਦੇ ਲਈ, ਉਹਨਾਂ ਦੇ ਸਭ ਤੋਂ ਮੁਕੱਦਸ ਥਾਂ ਦੇ ਉੱਤੇ ਹਮਲਾ ਕਰਨ ਦੇ ਲਈ। ਬਿਲਕੁਲ। ਨਵੰਬਰ 84 ਜ਼ਾਹਰ ਹੈ ਕਿ ਜੂਨ 84 ਚ ਬਹੁਤ ਸਾਰੇ ਫੈਕਟਸ ਵੀ ਦਬਾਏ ਗਏ, ਲੇਕਿਨ ਇੱਕ ਜਿਹੜੀ ਮਿਸ ਇਨਫੋਰਮੇਸ਼ਨ ਕੈਂਪੇਨ ਹਕੂਮਤ ਨੇ ਦੁਨੀਆ ਭਰ ਦੇ ਵਿੱਚ ਜਿਹੜਾ ਉਹ ਸਿੱਖਾਂ ਦੇ ਖਿਲਾਫ ਵਿੱਢਿਆ, ਉਸ ਨੂੰ ਦਹਿਸ਼ਤਗਰਦੀ ਦੇ ਖਾਤੇ 'ਚ ਪਾਉਣਾ ਕਿ ਜੀ ਅੰਦਰ ਹਥਿਆਰਾਂ ਦੇ ਨਾਲ ਲੈਸ ਸੰਤ ਪਿੰਡਰਾਂ ਵਾਲੇ ਔਰ ਉਹਨਾਂ ਦੇ ਸਾਥੀ ਮੌਜੂਦ ਸੀ, ਜੇ ਉਹ ਨਾ ਹੁੰਦੇ ਤੇ ਹਮਲਾ ਨਹੀਂ ਸੀ ਹੋਣਾ। ਇਸ ਨੈਰੇਟਿਵ ਨੂੰ ਕਾਫੀ ਦੇਰ ਤੱਕ ਕੁਝ ਸਿੱਖਾਂ ਨੇ ਵੀ ਖਰੀਦਿਆ ਕਿ ਉਹਨਾਂ ਤੇ ਵੀ ਇਹ ਪ੍ਰਭਾਵ ਸੀ ਕਿ ਹਾਂ ਜੀ ਹਾਂ, ਜੇ ਨਾ ਹੁੰਦੇ ਦਰਬਾਰ ਸਾਹਿਬ ਦੇ ਅੰਦਰ ਸੰਤ ਦਾ ਹਮਲਾ ਕਿਉਂ ਹੁੰਦਾ। ਪਰ ਜਦੋਂ ਤੁਸੀਂ ਉਹਨਾਂ ਨੂੰ ਉਹਨਾਂ ਦੇ ਹੀ ਉਸ ਤੋਂ ਕਾਊਂਟਰ ਕਰਦੇ ਹੋ ਕਿ ਭਾਈ ਕਿਵੇਂ ਉਸ ਰਾਤ 37 ਇਤਿਹਾਸਕ ਗੁਰਦੁਆਰਿਆਂ ਤੇ ਹਮਲਾ ਹੋਇਆ, ਕੱਲੇ ਦਰਬਾਰ ਸਾਹਿਬ ਤਾਂ ਇਹ ਇੱਕ ਐਕਸਕਿਊਜ਼ ਇਸਤੇਮਾਲ ਕੀਤਾ ਜਾ ਸਕਦਾ, ਪਰ ਜੇ ਗੁਰਦੁਆਰਾ ਤਰਨ ਤਾਰਨ, ਮੁਕਤਸਰ ਸਾਹਿਬ, ਦੂਖ ਨਿਵਾਰਨ, ਪਟਿਆਲਾ ਦੇ ਵਿੱਚ ਵੀ ਟੈਂਕ ਲਿਆਂਦੇ ਗਏ ਤੇ ਉੱਥੇ ਕਿਹੜੇ ਪਿੰਡਾਂ ਵਾਲੇ ਬੈਠੇ ਸੀ ਔਰ ਕਿਵੇਂ ਸਿਸਟਮੈਟਿਕ ਤਰੀਕੇ ਨਾਲ। ਫਿਰ ਜਦੋਂ ਆਰਮੀ ਫੋਰਟਨਾਈਟਲੀ ਬਾਤਚੀਤ ਦਾ ਸਰਕੂਲਰ ਸਾਹਮਣੇ ਆਇਆ 9 ਜੁਲਾਈ ਦਾ ਕਿ ਕਿਵੇਂ ਉਹਨਾਂ ਨੇ ਪੰਜਾਬ ਦੇ 12,000 ਪਿੰਡਾਂ ਦੇ ਵਿੱਚ ਅੰਮ੍ਰਿਤਧਾਰੀ ਸਿੱਖਾਂ ਨੂੰ ਟਾਰਗੇਟ ਕਰਨ ਦਾ ਜਿਹੜਾ ਫੌਜ ਨੂੰ ਨਿਰਦੇਸ਼ ਦਿੱਤਾ ਸੀ। ਸੋ ਬਹੁਤ ਸਾਰੀਆਂ, ਪਰ ਅਜੇ ਵੀ ਬਹੁਤ ਕੁਝ ਜਦੋਂ ਇੰਗਲੈਂਡ ਦੇ ਵਿੱਚ ਸਿੱਖਾਂ ਵੱਲੋਂ ਇਹ ਮੰਗ ਕੀਤੀ ਜਾਂਦੀ ਹੈ ਕਿ ਇੱਕ ਟਰੂਥ ਕਮਿਸ਼ਨ ਬਣਾਓ, ਫੈਕਟ ਸਾਹਮਣੇ ਆਣ ਕਿ ਕਿਹਦਾ ਕੀ ਰੋਲ ਹੈ। ਪਰ ਨਵੰਬਰ 84 ਦੇ ਵਿੱਚ ਤਾਂ ਹਕੂਮਤ ਦੇ ਕੋਲ ਇਸ ਕਿਸਮ ਦਾ ਕੋਈ ਨੈਰੇਟਿਵ ਵੀ ਨਹੀਂ ਸੀ। ਜੂਨ 84 ਨੂੰ ਤਾਂ ਉਹਨਾਂ ਨੇ ਕਰ ਲਿਆ ਜੀ ਅਸੀਂ ਟੈਰਰਿਸਟ ਨੂੰ ਫਲਸ਼ ਕਰਨਾ ਸੀ ਤੇ ਅਸੀਂ ਕੀਤਾ। ਹਾਲਾਂਕਿ ਹੁਣ ਗੱਲ ਸਾਹਮਣੇ ਆਈ ਹੈ ਕਿ ਕਿਵੇਂ ਦੇ ਕੰਟਰਾਈਵਡ ਸਿਚੁਏਸ਼ਨ, ਕਿਵੇਂ ਉਹਨਾਂ ਨੇ ਸ਼ਹੀਦੀ ਦਿਨ ਨੂੰ ਚੁਣਿਆ ਗੁਰੂ ਅਰਜਨ ਸਾਹਿਬ ਦੇ, ਔਰ ਕਿਵੇਂ ਇਹ ਇੱਕ ਸਿਸਟਮੈਟਿਕ ਤਰੀਕੇ ਦੇ ਨਾਲ ਸਿੱਖਾਂ ਦੇ ਖਿਲਾਫ ਅਨਐਲਾਨੀਆ ਟੋਟਲ ਵਾਰ ਸੀ, ਜਿਹਦੇ ਥੱਲੇ ਉਹਨਾਂ ਦੀ ਫਿਜ਼ੀਕਲ ਔਰ ਈਵਨ ਹਿਸਟੋਰੀਕਲ ਜਿਹੜੀ ਹੈ ਨਸਲਕੁਸ਼ੀ ਕੀਤੀ ਗਈ। ਨਵੰਬਰ 84 ਲਈ ਤਾਂ ਜ਼ਾਹਰਾ ਤੌਰ ਤੇ ਬੇਅੰਤ ਸਿੰਘ, ਸਤਵੰਤ ਸਿੰਘ ਜਿਹੜੇ ਦੋ ਇੰਦਰਾ ਗਾਂਧੀ ਦੇ ਸਿਕਿਉਰਿਟੀ ਗਾਰਡ ਨੇ, ਉਹਨਾਂ ਵੱਲੋਂ ਇੰਦਰਾ ਗਾਂਧੀ ਨੂੰ ਸਜ਼ਾ ਯਾਫਤਾ ਕੀਤਾ ਗਿਆ, ਕਿਸੇ ਹੋਰ ਦਾ ਕੋਈ ਨੁਕਸਾਨ ਨਹੀਂ ਕੀਤਾ ਗਿਆ। ਜ਼ਾਹਰਾ ਤੌਰ ਤੇ ਜੂਨ 84 ਦਾ ਇਹਨੂੰ ਤੁਸੀਂ ਰਿਵੈਂਜ ਕਹੋ, ਸਿੱਖ ਇਤਿਹਾਸ ਦਾ ਪਰਸਪੈਕਟਿਵ ਕਹੋ, ਜਾਂ ਵੈਲ ਡਿਜ਼ਰਵਡ ਪਨਿਸ਼ਮੈਂਟ ਦਾ ਦੇਣਾ ਕਹੋ, ਲੇਕਿਨ ਇਸ ਦੇ ਵਿੱਚ ਕੋਈ ਸ਼ੱਕ ਨਹੀਂ, ਕੋਈ ਦੋ ਰਾਵਾਂ ਨਹੀਂ ਹੈ ਕਿ ਇਸ ਤੋਂ ਬਾਅਦ ਜਿਵੇਂ ਹਜ਼ਾਰਾਂ ਸਿੱਖਾਂ ਨੂੰ ਭਾਰਤ ਭਰ ਦੇ ਵਿੱਚ ਸ਼ਹਿਰਾਂ, ਕਸਬਿਆਂ, ਗਲੀਆਂ, ਚੁਰਾਹਿਆਂ, ਰੇਲਵੇ ਸਟੇਸ਼ਨਾਂ, ਬੱਸ ਅੱਡਿਆਂ, ਈਵਨ ਫੌਜੀ ਛਾਉਣੀਆਂ ਦੇ ਬਾਹਰ, ਜਿਹਦੇ ਸੈਂਕੜਿਆਂ ਦੀ ਗਿਣਤੀ 'ਚ ਇਵਨ ਰਿਟਾਇਰਡ ਸਿੱਖ ਫੌਜੀ ਅਫਸਰ ਔਰ ਜਵਾਨ ਵੀ ਸ਼ਾਮਲ ਸੀ, ਜਿਵੇਂ ਕੋਹ ਕੇ ਮਾਰਿਆ ਗਿਆ, ਜਿਉਂਦੇ ਸਾੜਿਆ ਗਿਆ। ਕਿਵੇਂ ਸਟੇਟ ਨੇ ਉਸ ਸਿਚੁਏਸ਼ਨ ਜਿਹੜੀ ਹੈ ਉਸ ਨੂੰ ਡਾਇਰੈਕਟਲੀ, ਕਿਉਂਕਿ ਰਾਜੀਵ ਗਾਂਧੀ ਨੂੰ ਸਹੁੰ ਚੁਕਾਈ ਗਈ ਔਰ ਉਸ ਨੇ ਪੈਂਦਿਆਂ ਹੀ ਜਿਹੜੀ ਇਹ ਸਾਰੇ ਨੂੰ ਨੇ ਸਰੰਜਾਮ ਦਿੱਤਾ, ਕਿਉਂਕਿ ਉਹ ਸਿੱਖਾਂ ਨੂੰ ਸਬਕ ਸਿਖਾਉਣਾ ਚਾਹੁੰਦਾ ਸੀ, ਜਿਵੇਂ ਉਹਦੀ ਮਾਂ ਸਬਕ ਸਿਖਾਉਂਦੀ ਚਲੀ ਗਈ। ਇਸ ਲਈ ਉਹਨੇ ਵੀ ਜਿਹੜਾ ਹਜ਼ਾਰਾਂ ਸਿੱਖਾਂ ਦੇ ਖੂਨ ਨਾਲ ਉਹਨੇ ਰਾਜ ਤਿਲਕ ਲਿਆ, ਇਹਦੇ ਬਾਰੇ ਕੋਈ ਦੋ ਰਾਵਾਂ ਨਹੀਂ। ਪਰ
ਇੱਕ ਨੈਰੇਟਿਵ, ਔਰ ਇਹਦੇ ਚ ਇਸ ਗੱਲ ਦਾ ਵੀ ਧਿਆਨ ਰਹੇ ਕਿ ਬੇਸ਼ੱਕ ਇਹ ਫੈਸਲਾ ਰਾਜੀਵ ਗਾਂਧੀ ਦਾ ਸੀ ਸਿੱਧੇ ਤੌਰ ਦੇ ਉੱਤੇ, ਔਰ ਇੱਕ ਕੰਟੀਨਿਊਟੀ ਸੀ ਉਸ ਨੀਤੀ ਦੀ, ਕਿਉਂਕਿ ਰਾਜੀਵ ਗਾਂਧੀ ਕਾਂਗਰਸ ਦਾ ਪ੍ਰੈਜ਼ੀਡੈਂਟ ਵੀ ਸੀ, ਜਨਰਲ ਸੈਕਟਰੀ ਵੀ ਸੀ। ਇੰਦਰਾ ਗਾਂਧੀ ਦੀ ਹਰ ਡਿਸੀਜਨ ਮੇਕਿੰਗ ਦੇ ਵਿੱਚ ਉਹ ਇੱਕ ਧਿਰ ਸੀ ਜਿਸ ਦੇ ਵਿੱਚ ਅਰੁਣ ਸਿੰਘ, ਅਰੁਣ ਨਹਿਰੂ, ਪੀ ਚਿਦੰਬਰਮ, ਪ੍ਰਣਾਬ ਮੁਖਰਜੀ, ਨਰਸਿਮਹਾ ਰਾਓ, ਇਹ ਸਾਰੇ ਜਿਹੜੇ ਨੇ ਇਹ ਇਨਰ ਉਹਦੀ ਕਿਚਨ ਕੈਬਨਿਟ ਸੀ। ਸੋ ਨਵੰਬਰ 84 ਵੀ ਉਸੇ ਦੀ ਕੰਟੀਨਿਊਟੀ ਸੀ, ਕਿਉਂਕਿ ਆਲਰੇਡੀ ਜਿਹੜੇ ਫੈਕਟ ਹੁਣ ਸਾਹਮਣੇ ਆਉਂਦੇ ਨੇ ਡਿਫਰੈਂਟ ਸੋਰਸਿਸ ਤੋਂ ਕਿ ਜੇ ਇੰਦਰਾ ਗਾਂਧੀ ਨਾ ਵੀ ਮਾਰੀ ਜਾਂਦੀ ਤੇ ਨਵੰਬਰ ਦੇ ਪਹਿਲੇ ਹਫਤੇ 1984 ਚ ਜਦੋਂ ਕਿ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ ਸੀ 8 ਜਾਂ 9 ਨਵੰਬਰ ਨੂੰ, ਇਹ ਆਲਰੇਡੀ ਪਲਾਨਡ ਸੀ ਕਿ ਭਾਰਤ ਦੇ ਜਿਨ੍ਹਾਂ ਸੂਬਿਆਂ 'ਚ ਖਾਸ ਤੌਰ ਤੇ ਕਾਂਗਰਸ ਦੀ ਹਕੂਮਤ ਸੀ ਉੱਥੇ ਸਿੱਖ ਗੁਰਦੁਆਰਿਆਂ ਤੇ ਹਮਲੇ ਕੀਤੇ ਜਾਣੇ ਸੀ, ਸਿੱਖਾਂ ਦੀ ਨਸਲਕੁਸ਼ੀ ਕੀਤੀ ਜਾਣੀ ਸੀ। ਔਰ ਬੇਅੰਤ ਸਿੰਘ ਹੋਰਾਂ ਤੱਕ ਇਹ ਜਾਣਕਾਰੀ ਕਿਸੇ ਨਾ ਕਿਸੇ ਹਵਾਲੇ ਨਾਲ ਪਹੁੰਚੀ ਤੇ ਉਹਨਾਂ ਨੇ ਇਸ ਗੱਲ ਦੀ ਪਰਵਾਹ ਕੀਤੇ ਬਿਨਾਂ ਕਿ ਉਹਨਾਂ ਦੇ ਆਪਣਾ ਪਰਿਵਾਰ, ਬੱਚੇ, ਵਸਦਾ ਰਸਤਾ ਘਰ, ਔਰ ਭਾਈ ਸਤਵੰਤ ਸਿੰਘ ਉਹਨਾਂ ਨੇ ਜਿਹੜਾ ਹਜ਼ਾਰਾਂ ਹੋਰ ਬੇਗੁਨਾਹ ਦੀ ਜਾਨ ਬਚਾਈ ਜਿਹੜੇ ਅਦਰਵਾਈਜ਼ ਨਵੰਬਰ 84 ਚ ਮਾਰੇ ਜਾਣੇ ਸੀ, ਜਿਹਦੇ ਲਈ ਉਹਨਾਂ ਨੇ ਆਲਰੇਡੀ ਵੋਟਰ ਲਿਸਟਾਂ ਔਰ ਕਿਵੇਂ ਈਵਨ ਸਿੱਖਾਂ ਤੋਂ ਹਥਿਆਰ ਜਿਹੜੇ ਨੇ ਸਤੰਬਰ ਦੇ ਮਹੀਨੇ 'ਚ ਹੀ ਲੈ ਲਏ ਸੀ। ਔਰ ਇਹ ਬੀਬੀ ਅਜੀਤ ਕੌਰ ਜਿਹੜੀ ਪੰਜਾਬੀ ਦੀ ਰਾਈਟਰ ਹੈ, ਉਹਦਾ ਲੇਟੈਸਟ ਇੱਕ ਇੰਟਰਵਿਊ ਆਇਆ ਕਿ ਈਵਨ ਉਹਦੇ ਕੋਲ ਵੀ ਇੱਕ ਗਨ ਜਿਹੜੀ ਉਹਨੇ ਆਰਡਰ ਕੀਤੀ ਸੀ ਇੰਗਲੈਂਡ ਤੋਂ ਆਉਂਦੇ, ਜਿਹੜੀ ਕਦੇ ਡਿਲੀਵਰੀ ਨਹੀਂ ਹੋਈ, ਲੇਕਿਨ ਉਹ ਲੈਣ ਲਈ ਵੀ ਅਕਤੂਬਰ 'ਚ ਅੱਧੀ ਰਾਤ ਨੂੰ ਉਹਦੇ ਘਰ 'ਚ ਜਿਹੜਾ ਸਤੰਬਰ ਐਂਡ 'ਚ ਪੁਲਿਸ ਵਾਲੇ ਆ ਗਏ ਸੀ ਜੀ ਕਿ ਆਪਣੇ ਹਥਿਆਰ ਦਿਓ। ਸੋ ਜ਼ਾਹਰ ਹੈ ਕਿ ਇਹ ਉਹਨਾਂ ਨੇ ਇਸ ਲਈ ਵੈਪਨ ਪਹਿਲਾਂ ਲੈਣਾ ਚਾਹੁੰਦੇ ਸੀ ਕਿ ਉਹਨਾਂ ਨੇ ਉਹ ਪਲਾਨ ਕਰਨਾ ਸੀ। ਔਰ ਇਸੇ ਤਰ੍ਹਾਂ ਸੰਗਤ ਸਿੰਘ ਹਿਸਟੋਰੀਅਨ ਨੇ ਕਿ ਕਿਵੇਂ ਇੱਕੋ ਸਾਈਜ਼ ਦੇ ਸਰੀਏ, ਕਿਵੇਂ ਅੱਗ ਲਾਉਣ ਵਾਲਾ ਪਾਊਡਰ, ਕਿਵੇਂ ਵੋਟਰ ਲਿਸਟਾਂ, ਆਈਡੈਂਟੀਫਿਕੇਸ਼ਨ ਸਿੱਖ ਕਾਰੋਬਾਰਾਂ ਦੀ, ਇਹ ਕੋਈ 12 ਘੰਟੇ 'ਚ ਤਾਂ ਨਹੀਂ ਹੋਇਆ, ਇਹ ਆਲਰੇਡੀ ਜਿਹੜਾ ਹੈ ਉਹ ਪਲਾਨਡ ਸੀ ਸਾਰਾ। ਸੋ ਹੁਣ ਇਸ ਸਾਰੇ ਨੂੰ ਇਹ ਵੱਖਰੀ ਗੱਲ ਹੈ ਕਿ ਪਹਿਲਾਂ ਇੰਦਰਾ ਗਾਂਧੀ ਨੇ ਲਾਗੂ ਕਰਨਾ ਸੀ ਔਰ ਇਹ ਉਹਦੇ ਮਾਰੇ ਜਾਣ ਤੋਂ ਬਾਅਦ ਰਾਜੀਵ ਗਾਂਧੀ ਨੇ ਟੇਕ ਓਵਰ ਕੀਤਾ ਔਰ ਕੁਇਕਲੀ ਜਿਹੜਾ ਹੈ ਉਹ ਸਾਰੀਆਂ ਡੀਟੇਲਸ ਨੂੰ ਇੱਕ ਪਲੇਸ ਕਰਕੇ ਉਹਨੇ ਫਿਰ ਜਿਹੜੇ ਆਪਣੇ ਟਰਸਟਵਰਦੀ ਲੋਕ ਸੀ, ਜੇ ਇਕੱਲੇ ਦਿੱਲੀ ਦੇ ਹਵਾਲੇ ਨਾਲ ਹੀ ਦੇਖੀਏ ਤੇ HKL ਭਗਤ, ਸਜਨ ਕੁਮਾਰ, ਜਗਦੀਸ਼ ਟਾਈਟਲਰ, ਇਹ ਸਾਰੀ ਉਹ ਕਲਾਸ ਹੈ ਕਮਲਨਾਥ ਜਿਨ੍ਹਾਂ ਨੇ ਇਸ ਸਾਰੇ ਨੂੰ ਲੀਡ ਕੀਤਾ। ਬਿਲਕੁਲ। ਹੁਣ ਉਸ ਵੇਲੇ ਮਨਮੋਹਨ ਸਿੰਘ ਜਿਹੜੇ ਬਾਅਦ ਚ 10 ਸਾਲ ਪ੍ਰਧਾਨ ਮੰਤਰੀ ਰਹੇ, ਉਹ ਰਿਜ਼ਰਵ ਬੈਂਕ ਦੇ ਗਵਰਨਰ ਸੀ ਔਰ ਉਸ ਨਵੰਬਰ 84 ਦੀ ਸਿੱਖ ਨਸਲਕੁਸ਼ੀ ਦੇ ਵਿੱਚ ਗਿਆਨੀ ਜ਼ੈਲ ਸਿੰਘ ਦੇ ਰਿਸ਼ਤੇਦਾਰ ਵੀ ਮਾਰੇ ਗਏ ਜਿਹੜਾ ਪ੍ਰੈਜ਼ੀਡੈਂਟ ਸੀ ਉਸ ਵੇਲੇ ਦਾ, ਮਨਮੋਹਨ ਸਿੰਘ ਦੇ ਰਿਸ਼ਤੇਦਾਰ ਵੀ ਮਾਰੇ ਗਏ ਜਿਹੜਾ ਰਿਜ਼ਰਵ ਬੈਂਕ ਦਾ ਗਵਰਨਰ ਸੀ। ਇਹ ਵੱਖਰੀ ਗੱਲ ਹੈ ਕਿ ਮਨਮੋਹਨ ਸਿੰਘ ਨੇ ਫਿਰ ਉਸੇ ਹੀ ਔਰ ਉਸ ਪੀਰੀਅਡ 'ਚ ਰਾਜੀਵ ਗਾਂਧੀ ਪ੍ਰਧਾਨ ਮੰਤਰੀ ਸੀ, ਨਰਸਿਮਹਾ ਰਾਓ ਜਿਹੜਾ ਬਾਅਦ 'ਚ ਪ੍ਰਧਾਨ ਮੰਤਰੀ ਬਣਿਆ 1991 'ਚ, ਔਰ ਅਗਸਤ 1991 'ਚ ਮਨਮੋਹਨ ਸਿੰਘ ਜਿਸ ਨਰਸਿਮਹਾ ਰਾਓ ਦਾ ਫਾਈਨੈਂਸ ਮਿਨਿਸਟਰ ਬਣਿਆ, ਇਹ ਨਵੰਬਰ 84 ਦੇ ਵਿੱਚ ਹੋਮ ਮਿਨਿਸਟਰ ਸੀ। ਔਰ ਕਿਉਂਕਿ ਲਾਅ ਐਂਡ ਆਰਡਰ ਜਿਹੜਾ ਉਹ ਹੋਮ ਮਿਨਿਸਟਰੀ ਦੇ ਥੱਲੇ ਹੁੰਦਾ, ਬਾਕੀ ਸਟੇਟਾਂ 'ਚ ਸਟੇਟਾਂ ਜ਼ਿੰਮੇਵਾਰ ਹੁੰਦੀਆਂ, ਪਰ ਦਿੱਲੀ ਕੈਪੀਟਲ ਹੋਣ ਦੇ ਨਾਤੇ ਜਿਹੜਾ ਦਿੱਲੀ ਦਾ ਲਾਅ ਐਂਡ ਆਰਡਰ ਸੈਂਟਰ ਗਵਰਨਮੈਂਟ ਦੀ ਜ਼ਿੰਮੇਵਾਰੀ। ਹੁਣ ਇਸ ਬਾਰੇ ਕੋਈ ਸ਼ੱਕ ਨਹੀਂ ਹੈ ਕਿ ਜਿਹਨੇ ਵੀ ਨਰਸਿਮਹਾ ਰਾਓ ਤੱਕ ਪਹੁੰਚ ਕੀਤੀ ਉਸ ਪੀਰੀਅਡ 'ਚ, ਅੱਗੋਂ ਜਿਹੜਾ ਵੀ ਫੋਨ ਚੁੱਕਦਾ ਸੀ ਉਹ ਕਹਿੰਦਾ ਸੀ ਜੀ ਕਿ ਜਨਾਬ ਸੌਂ ਰਹੇ ਨੇ। ਖੁਸ਼ਵੰਤ ਸਿੰਘ ਵਰਗਾ ਜਿਹੜਾ ਪੱਕਾ ਖੁਸ਼ਾਮਦੀ ਇੰਦਰਾ ਗਾਂਧੀ ਦਾ ਐਮਰਜੈਂਸੀ ਦਾ ਵੀ ਹਮਾਇਤੀ, ਉਹ ਵੀ ਜਿਹੜਾ ਕਾਲਾਂ ਕਰਦਾ ਰਿਹਾ, ਅਖੀਰ ਉਹਨੇ ਭੱਜ ਕੇ ਨਾਰਵੇ ਦੀ ਐਮਬੈਸੀ 'ਚ ਜਾ ਕੇ ਸ਼ੈਲਟਰ ਲਈ ਜਾਨ ਬਚਾਈ ਔਰ ਉਹਨੇ ਕਿਹਾ ਕਿ ਜੀ ਟੁਡੇ ਆਈ ਫੈਲਟ ਲਾਈਕ ਐਜ਼ ਜੂਜ਼ ਫੈਲਟ ਬੀਇੰਗ ਇਨ ਨਾਜ਼ੀ ਜਰਮਨੀ, ਕਿ ਜਿਵੇਂ ਕਦੇ ਯਹੂਦੀ ਮਹਿਸੂਸ ਕਰਦੇ ਹੋਣਗੇ ਨਾਜ਼ੀ ਜਰਮਨੀ 'ਚ ਜਿਵੇਂ ਹੋਇਆ। ਉਹਦੇ 'ਚ ਜਿਹੜੇ ਲੋਕਾਂ ਨੇ ਪਹੁੰਚ ਕੀਤੀ ਉਹਨਾਂ ਦੇ ਵਿੱਚ ਜਿਹੜਾ ਇਹ ਚੀਫ ਏਅਰ ਮਾਰਸ਼ਲ ਰਿਟਾਇਰਡ ਅਰਜਨ ਸਿੰਘ ਵਰਗੇ ਲੋਕ, ਲੈਫਟੀਨੈਂਟ ਜਨਰਲ ਜਗਜੀਤ ਸਿੰਘ ਅਰੋੜੇ ਵਰਗੇ ਲੋਕ, ਔਰ ਜਿਹੜੀ ਗੱਲ ਜਿਸ ਖਬਰ ਨੇ ਮੈਨੂੰ ਇਸ ਅੱਜ ਦੀ ਡਿਸਕਸ਼ਨ ਵੱਲ ਲਿਆਂਦਾ ਹੈ, IK ਗੁਜਰਾਲ ਜਿਹੜਾ ਜੂਨ 84 ਦੇ ਹਮਲੇ ਵੇਲੇ ਸੋਵੀਅਤ ਯੂਨੀਅਨ ਦੇ ਵਿੱਚ ਐਮਬੈਸਡਰ ਸੀ ਇੰਡੀਆ ਦਾ, ਉਦੋਂ ਸੋਵੀਅਤ ਯੂਨੀਅਨ ਕੰਟਰੀ ਇੰਟੈਕਟ ਸੀ ਔਰ ਇੰਦਰਾ ਗਾਂਧੀ ਦੀ ਹਮਾਇਤ ਤੇ ਸੀ। ਔਰ ਇਹਨਾਂ ਨੇ ਇੱਕ ਗਰੁੱਪ ਵੀ ਦਿੱਲੀ ਦੇ ਵਿੱਚ ਬਣਾਇਆ ਹੋਇਆ ਸੀ, ਪੰਜਾਬੀ ਫੋਰਮ, ਉਹਦੇ 'ਚ ਇਹ IK ਗੁਜਰਾਲ, ਖੁਸ਼ਵੰਤ ਸਿੰਘ, ਕੁਲਦੀਪ ਨਈਅਰ, ਮਹੀਪ ਸਿੰਘ, ਜਗਜੀਤ ਸਿੰਘ ਅਰੋੜਾ, ਅਜੀਤ ਕੌਰ, ਇਹ ਸਾਰੇ
ਜਿਹੜੇ ਨੇ ਉਸ ਦੇ ਮੈਂਬਰ ਸੀ ਔਰ ਗੁਜਰਾਲ ਦੀ ਪ੍ਰੋਕਸੀਮਿਟੀ ਇੰਦਰਾ ਗਾਂਧੀ ਨਾਲ ਵੀ ਸੀ ਕਾਫੀ ਕਲੋਜ਼। ਸੰਜੇ ਗਾਂਧੀ ਨੇ ਜਿਹੜੀ ਐਕਸਟਰਾ ਕਨਸਟੀਟਿਊਸ਼ਨਲ ਉਹ ਸੈਂਟਰ ਬਣਿਆ ਉਦੋਂ ਉਹਦਾ ਥੋੜਾ ਬਹੁਤ ਤਕਰਾਰ ਹੋਇਆ। ਉਦੋਂ ਇਨਫੋਰਮੇਸ਼ਨ ਐਂਡ ਬ੍ਰਾਡਕਾਸਟਿੰਗ ਮਿਨਿਸਟਰ ਸੀ। ਜਦੋਂ ਐਮਰਜੈਂਸੀ ਇੰਦਰਾ ਗਾਂਧੀ ਨੇ ਲਾਈ ਉਹਨੇ ਆਪਣੀ ਥੋੜੀ ਡਿਸਅਪਰੂਵਲ ਦਿਖਾਈ ਸੀ ਤੇ ਸੰਜੇ ਗਾਂਧੀ ਨੇ ਉੱਥੋਂ ਉਹਨੂੰ ਕੱਢਤਾ। ਉਹ ਬਾਅਦ ਦੇ ਵਿੱਚ ਸੋਵੀਅਤ ਯੂਨੀਅਨ ਦੇ ਵਿੱਚ ਜਾ ਕੇ ਐਂਬੈਸਡਰ ਲੱਗਾ। ਹੁਣ ਜ਼ਾਹਰ ਹੈ ਕਿ ਇਹ ਸਮਝਦੇ ਸੀ ਕਿ ਵੀ ਇਹ ਗੱਲ ਕਿੱਧਰ ਨੂੰ ਜਾ ਰਹੀ ਹੈ ਔਰ ਕੀ ਪਲੈਨਿੰਗ ਹੈ। ਹੁਣ ਉਹਦੇ ਆਈਕੇ ਗੁਜਰਾਲ ਦੇ ਜਨਮ ਨੂੰ 100 ਸਾਲ ਹੋ ਗਏ ਨੇ। ਇੱਕ ਸਮਾਗਮ ਜਿਹੜਾ ਦਿੱਲੀ ਦੇ ਵਿੱਚ ਆਈਕੇ ਗੁਜਰਾਲ ਦੀ ਯਾਦ ਦੇ ਵਿੱਚ ਰੱਖਿਆ ਗਿਆ, ਉਹਦਾ 100th ਈਅਰ ਐਨੀਵਰਸਰੀ ਮਨਾਉਂਦੇ ਆ। ਉਹਦੇ 'ਚ ਜਿਹੜਾ ਚੀਫ ਗੈਸਟ ਦੇ ਤੌਰ ਤੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਸੱਦਿਆ ਗਿਆ ਔਰ ਇਹ ਮਨਮੋਹਨ ਸਿੰਘ ਜਿਨ੍ਹਾਂ ਬਾਰੇ ਅਕਸਰ ਉਹਨਾਂ ਨੂੰ ਮੋਹਨ ਸਿੰਘ ਕਰਕੇ ਐਡਰੈਸ ਕੀਤਾ ਜਾਂਦਾ ਹੈ ਕਿ ਉਹ ਬਹੁਤ ਮੌਨ ਨਹੀਂ ਰੱਖਦੇ ਨੇ, ਵੈਸੇ ਜੇ ਬਹੁਤ ਘੱਟ ਬੋਲਦੇ ਨੇ ਤੇ ਜੇ ਕਦੇ ਬੋਲਣ ਵੀ ਤਾਂ ਉਹਨੂੰ ਸੁਣਨਾ ਜਰਾ ਔਖਾ ਹੁੰਦਾ ਹੈ। ਕੰਨਾਂ ਦੇ ਉੱਤੇ ਐਂਪਲੀਫਾਇਰ ਲਾ ਕੇ ਹੀ ਆਵਾਜ਼ ਪਹੁੰਚਦੀ ਹੈ। ਪਰ ਐਸਾ ਕੀ ਹੈ, ਕਈ ਵਾਰ ਇਹ ਵੀ ਹੁੰਦਾ ਹੈ ਜਿਹੜੇ ਲੋਕ ਡਰਪੋਕ ਹੁੰਦੇ ਨੇ ਜਾਂ ਆਪਣੇ ਮੁਫਾਦ ਦੇ ਲਈ ਜਾਂ ਕਿਸੇ ਨੂੰ ਨਾਰਾਜ਼ ਨਾ ਕਰਨ ਦੇ ਨਾਂ ਥੱਲੇ ਜਾਂ ਕਿਸੇ ਦੀਆਂ ਗੁੱਡ ਬੁੱਕਸ 'ਚ ਰਹਿਣ ਦੇ ਲਈ ਸੱਚ ਨੂੰ ਲੁਕੋ ਕੇ ਵੀ ਰੱਖਦੇ ਨੇ, ਉਹਨਾਂ ਦੀ ਰੂਹ ਤੇ ਭਾਰ ਹੁੰਦਾ ਹੈ ਕਿਤੇ ਨਾ ਕਿਤੇ ਔਰ ਉਹ ਭੁੱਲਣਾ ਚਾਹੁੰਦੇ ਨੇ। ਤੇ ਕਈ ਵਾਰੀ ਜਿਸ ਨੂੰ ਬੁੱਲੇ ਸ਼ਾਹ ਨੇ ਕਿਹਾ ਕਿ ਭਾਈ ਜਦੋਂ ਕੋਈ ਗੱਲ ਮੂੰਹ ਜ਼ਬਾਨ ਦੇ ਉੱਤੇ ਆ ਜਾਏ ਤੇ ਫਿਰ ਉਹ ਰੁਕਦੀ ਨਹੀਂ ਹੈ। ਔਰ ਜ਼ਾਹਰ ਹੈ ਕਿ ਜਦੋਂ ਬੁੱਲੇ ਸ਼ਾਹ ਤਾਂ ਇੱਕ ਉਸ ਸੱਚੇ ਕਲਾਮ ਦੀ ਗੱਲ ਕਰਦੇ ਨੇ ਕਿ ਜਿਹਦੇ 'ਚ ਉਹ ਕਹਿੰਦੇ ਨੇ ਕਿ ਵੀ ਸੱਚ ਬੋਲਿਆ ਭਾਂਬੜ ਮੱਚਦਾ ਏ, ਝੂਠ ਬੋਲਿਆ ਤਾਂ ਕੁਛ ਬਚਦਾ ਏ, ਜੀ ਦੋਹਾਂ ਗੱਲਾਂ ਤੋਂ ਜੱਚਦਾ ਏ ਜੱਕਦਾ ਏ, ਜੱਚ ਕੇ ਜੇ ਬਾ ਕਹਿੰਦੀ ਏ ਮੂੰਹ ਆਈ ਬਾਤ ਨਾ ਰਹਿੰਦੀ ਹੈ। ਕਿ ਹੁਣ ਬੰਦਾ ਦੇਖ ਰਿਹਾ ਵੀ ਜੇ ਮੈਂ ਸੱਚ ਬੋਲਾਂ ਤੇ ਮਚੇਗਾ ਭਾਂਬੜ ਤੇ ਜੇ ਮੈਂ ਝੂਠ ਬੋਲਾਂ ਤੇ ਫਿਰ ਅੰਦਰ ਦੇ ਨਾਲ ਇਨਸਾਫ ਨਹੀਂ ਹੈ। ਜੀ ਜੱਕ ਰਿਹਾ ਦੋਨੋਂ ਪਾਸੇ ਜਾਣ ਤੋਂ, ਪਰ ਕੁਝ ਚੀਜ਼ਾਂ ਜ਼ਬਰਦਸਤੀ ਜਿਹੜੀ ਹੈ ਜੱਚ ਕੇ ਜੇਬਾ ਕਹਿੰਦੀ ਏ ਮੂੰਹ ਆਈ ਬਾਤ ਨਾ ਰਹਿੰਦੀ ਹੈ, ਕੋਈ ਨਾ ਕੋਈ ਜਿਹੜੀ ਆ ਗਈ ਅੰਦਰੋਂ ਮੂੰਹ ਤੱਕ ਪਹੁੰਚ ਗਈ ਬਾਹਰ। ਸੋ ਮਨਮੋਹਨ ਸਿੰਘ ਜਨਾਬ ਜਿਹੜੇ ਨੇ ਉਹਨਾਂ ਦੇ ਮੂੰਹੋਂ ਵੀ ਅੱਧਾ ਸੱਚ ਨਿਕਲ ਗਿਆ। ਹੁਣ ਬਾਕੀ ਅੱਧਾ ਤਾਂ ਜੋ ਉਹਨਾਂ ਨੇ ਕੀ ਕੱਢਣਾ ਸੀ ਉਹਨਾਂ ਦੇ ਸਾਰੇ ਮਗਰ ਵੀ ਪੈ ਗਏ ਔਰ ਉਹਦੇ 'ਚ ਉਹਨਾਂ ਨੇ ਹੁਣ ਉਹ ਟ੍ਰਿਬਿਊਟ ਤਾਂ ਦੇ ਰਹੇ ਨੇ ਆਈਕੇ ਗੁਜਰਾਲ ਨੂੰ, ਕਿਉਂਕਿ ਜ਼ਾਹਰ ਹੈ ਆਈਕੇ ਗੁਜਰਾਲ ਵੀ ਵੈਸਟ ਪੰਜਾਬ ਦੇ ਉਸ ਹਿੱਸੇ ਦਾ ਹੀ ਇਹਨਾਂ ਦਾ ਪਿੰਡ ਹੁਣ ਗੇ ਕਿ ਗੋ ਮਨਮੋਹਨ ਸਿੰਘ ਦਾ ਚਕਵਾਲ 'ਚ ਪੈਂਦਾ ਤੇ ਜੇ ਮੈਂ ਗਲਤ ਨਾ ਹੋਵਾਂ ਤੇ ਆਈਕੇ ਗੁਜਰਾਲ ਵੀ ਜੇਲਮ ਜਾਂ ਉਸ ਖਿੱਤੇ ਨਾਲ ਹੀ ਉਹਨਾਂ ਦਾ ਸੰਬੰਧ ਸੀ। ਜਦੋਂ ਇਹ ਕਿਹਾ ਜਾਂਦਾ ਕਿ ਜੀ 2 ਪ੍ਰਧਾਨ ਮੰਤਰੀ ਲਹਿੰਦੇ ਪੰਜਾਬ ਨੇ ਦਿੱਤੇ ਤੇ ਜ਼ਾਹਰ ਹੈ ਕਿ ਵੀ ਇਹ ਇੱਕ ਹਕੀਕਤ ਹੈ। ਔਰ ਦਿੱਲੀ 'ਚ ਉਹ ਰਹਿੰਦਾ ਸੀ, ਹੈ ਵੀ ਮਿਲਣਸਾਰ ਸੀ, ਜ਼ਾਹਰ ਹੈ ਆਪਸ 'ਚ ਦੋਸਤਾਨਾ ਵੀ ਹੋਏਗਾ ਔਰ ਉੱਥੇ ਉਹ ਪਹੁੰਚੇ, ਚੀਫ ਗੈਸਟ ਵੀ ਬਣਾਇਆ ਔਰ ਉਹਨੇ ਮਨਮੋਹਨ ਸਿੰਘ ਨੇ ਗੁਜਰਾਲ ਨੂੰ ਟ੍ਰਿਬਿਊਟ ਦਿੰਦਿਆਂ ਜਿਹੜੀ ਗੱਲ ਕਹੀ, ਮੈਂ ਉਹਨਾਂ ਦੇ ਲਫ਼ਜ਼ਾਂ 'ਚ ਹੀ ਬਿਆਨ ਕਰਨਾ ਚਾਹੁੰਦਾ ਜਿਹਦੀ ਉਹਦੀ ਐਗਜ਼ੈਕਟ ਪੰਜਾਬੀ ਬਣਦੀ ਹੈ। ਉਹਨਾਂ ਨੇ ਇਹ ਕਿਹਾ ਕਿ 1984 ਕਤਲੇਆਮ ਦੀ ਸ਼ਾਮ, ਹਾਲਾਂਕਿ ਇੱਥੇ ਵੀ ਨਾ ਉਹ ਸਿੱਖ ਨਸਲਕੁਸ਼ੀ ਕਹਿ ਰਿਹਾ ਤੇ ਨਾ ਹੀ ਉਹਨਾਂ ਨੂੰ ਉਹ ਦੰਗੇ ਕਹਿਣ ਦੀ ਲਾਈਨ ਹੀ ਹੈ ਬਹੁਤਿਆਂ ਦੀ ਅਜੇ ਵੀ। ਸੁਖਬੀਰ ਬਾਦਲ ਨੇ ਵੀ ਜਦੋਂ ਇਹਨੂੰ ਕੰਡੈਮ ਕੀਤਾ ਹੈ ਹਰਸਿਮਰਤ ਦੰਗੇ ਹੀ ਕਹਿ ਰਹੇ ਨੇ। 1984 ਕਤਲੇਆਮ ਦੀ ਸ਼ਾਮ ਗੁਜਰਾਲ ਜੀ ਉਸ ਵੇਲੇ ਦੇ ਗ੍ਰਹਿ ਮੰਤਰੀ ਨਰਸਿਮਹਾ ਰਾਓ ਦੇ ਕੋਲ ਗਏ। ਉਹਨਾਂ ਨੇ ਰਾਓ ਜੀ ਨੂੰ ਕਿਹਾ ਕਿ ਹਾਲਤ ਇੰਨੀ ਗੰਭੀਰ ਹੈ ਕਿ ਸਰਕਾਰ ਨੂੰ ਜਲਦੀ ਸੈਨਾ ਬੁਲਾ ਲੈਣੀ ਚਾਹੀਦੀ ਹੈ, ਫੌਜ ਬੁਲਾ ਲੈਣੀ ਚਾਹੀਦੀ ਹੈ। ਜੇਕਰ ਗੁਜਰਾਲ ਜੀ ਦੀ ਗੱਲ ਤੇ ਅਮਲ ਕੀਤਾ ਜਾਂਦਾ ਤਾਂ ਸ਼ਾਇਦ 1984 ਦੇ ਕਤਲੇਆਮ ਨੂੰ ਟਾਲਿਆ ਜਾ ਸਕਦਾ ਸੀ। ਹੁਣ ਇਹ ਹੈ ਹਾਫ ਟਰੂਥ ਕਿ ਵੀ ਜਿੱਦਣ ਇਹ ਜ਼ਾਹਰ ਹੈ ਕਿ 31 ਦੀ ਸ਼ਾਮ ਨੂੰ ਹੀ, ਕਿਉਂਕਿ ਸ਼ਾਮ ਨੂੰ ਹੀ ਈਵਨ ਜ਼ੈਲ ਸਿੰਘ ਜਦੋਂ ਏਮਸ ਦੇ ਵਿੱਚ ਦੇਖਣ ਗਿਆ ਉਹਦੀ ਗੱਡੀ ਤੇ ਵੀ ਪੱਥਰ ਪਏ। ਬਿਲਕੁਲ। ਸੋ ਜ਼ਾਹਰ ਹੈ ਕਿ ਇਹ 31 ਤਰੀਕ ਦੀ ਸ਼ਾਮ ਹੀ ਹੋਏਗੀ ਕਿ ਗੁਜਰਾਲ ਜਿਹੜਾ ਉਸ ਵੇਲੇ ਐਂਬੈਸਡਰ ਸੀ ਔਰ ਗੁੱਡ ਬੁੱਕਸ ਸੀ, ਉਹ ਗਿਆ ਨਰਸਿਮਹਾ ਰਾਓ ਦੇ ਕੋਲ, ਉਹਨੂੰ ਕਿਹਾ ਜੀ ਹਾਲਾਤ ਖਰਾਬ ਹੋ ਰਹੇ ਨੇ, ਫੌਜ ਬੁਲਾ ਲਓ। ਔਰ ਇਹ ਸਾਡੇ ਮਨਮੋਹਨ ਸਿੰਘ ਜੀ ਇਹ ਕਹਿ ਰਹੇ ਨੇ ਕਿ ਜੇ ਫੌਜ ਬੁਲਾ ਲਈ ਹੁੰਦੀ ਰਾਓ ਜੀ ਨੇ ਤੇ ਫਿਰ ਇਹ ਜਿਹੜਾ ਸਿੱਖ ਕਤਲੇਆਮ ਨਹੀਂ ਹੁੰਦਾ, ਬਚ ਸਕਦਾ ਸੀ।
ਹੁਣ ਇਹਦੇ 'ਚ ਹੁਣ ਜ਼ਾਹਰ ਹੈ ਕਿ ਵੀ ਇਸ ਦੇ ਉੱਤੇ ਸਭ ਤੋਂ ਪਹਿਲਾ ਰਿਐਕਸ਼ਨ ਤਾਂ ਈਵਨ ਹੁਣ ਨਰੇਸ਼ ਗੁਜਰਾਲ ਆਈਕੇ ਗੁਜਰਾਲ ਦਾ ਲੜਕਾ ਹੈ, ਨਰੇਸ਼ ਕੁਮਾਰ ਗੁਜਰਾਲ, ਉਹ ਅਕਾਲੀਆਂ ਵੱਲੋਂ ਰਾਜ ਸਭਾ ਦਾ ਮੈਂਬਰ ਹੈ, ਕਿਉਂਕਿ ਇਹਨੇ ਅਕਾਲੀ ਦਲ ਜੁਆਇਨ ਕੀ। ਜਿੰਨੀ ਵੀ ਵਾਰੀ ਵੀ ਬਾਦਲ ਤੇ ਪਿਓ ਪੁੱਤਰ ਫੜੇ ਗਏ, ਇਹਨਾਂ ਦੀ ਜ਼ਮਾਨਤ ਪੰਜਾਬ 'ਚ ਨਰੇਸ਼ ਗੁਜਰਾਲ ਹੀ ਦਿੰਦਾ ਸੀ। ਜੀ ਸੋ ਗੁਜਰਾਲ ਨੇ ਵੀ ਦੇਖਿਆ ਵੀ ਪਿਓ ਮੇਰਾ ਕਾਂਗਰਸ 'ਚ ਰਿਹਾ, ਪੰਜਾਬ ਦੇ ਹਾਲਾਤ ਬਦਲੇ ਸੀ, ਮੁੰਡਾ ਅਕਾਲੀ ਦਲ 'ਚ ਆ ਗਿਆ ਔਰ ਉਹ ਰਾਜ ਸਭਾ 'ਚ ਪਹੁੰਚ ਜਾਂਦਾ। ਹੁਣ ਨਰੇਸ਼ ਗੁਜਰਾਲ ਨੇ ਇਹਦੇ 'ਤੇ ਕੀ ਕਿਹਾ ਕਿ ਹੁਣ ਉਹਨਾਂ ਦਾ ਐਗਜ਼ੈਕਟ ਲਫ਼ਜ਼, ਨਰਸਿਮਹਾ ਰਾਓ ਜੀ ਸੌਂ ਰਹੇ ਸਨ, ਉਹਨਾਂ ਨੂੰ ਉਠਾਇਆ ਗਿਆ, ਬੇਨਤੀ ਕੀਤੀ ਕਿ ਫੌਜ ਨੂੰ ਜਲਦ ਤੋਂ ਜਲਦ ਬੁਲਾਓ, ਪਰ ਕੋਈ ਐਕਸ਼ਨ ਨਹੀਂ ਲਿਆ ਗਿਆ। ਕਿਉਂ ਨਹੀਂ ਲਿਆ ਗਿਆ, ਇਸ ਦਾ ਜਵਾਬ ਕਾਂਗਰਸ ਪਾਰਟੀ ਦੇ ਸਕਦੀ ਹੈ। ਹੁਣ ਕਿਉਂਕਿ ਹੁਣ ਅਕਾਲੀ ਦਲ 'ਚ ਹੈ, ਉਹ ਬਾਦਲਾਂ ਦਾ ਇਹ ਜਿਹੜੀ ਗੇਂਦ ਹੈ ਉਹ ਵੀ ਖੇਡ ਰਿਹਾ, ਉਹ ਕਹਿੰਦੇ ਹੁਣ ਕਾਂਗਰਸ ਦਾ ਜਵਾਬ ਦੇ। ਫਿਰ ਅੱਗੋਂ ਉਹਨਾਂ ਨੇ ਕਿਹਾ, ਸ਼ਰੇਆਮ ਉਸ ਵੇਲੇ ਦੇ ਕਾਂਗਰਸ ਦੇ ਵੱਡੇ ਲੀਡਰ ਲੋਕਾਂ ਨੂੰ ਭੜਕਾ ਰਹੇ ਸਨ ਕਿ ਸਿੱਖਾਂ ਨੂੰ ਮਾਰੋ, ਗਲੇ 'ਚ ਟਾਇਰ ਪਾ ਕੇ ਸਾੜੇ ਜਾ ਰਹੇ ਸਨ। ਕਈ ਬੱਚਿਆਂ ਨੇ, ਕਈ ਔਰਤਾਂ ਨੇ ਆਪਣੇ ਪਿਤਾ, ਆਪਣੇ ਪਤੀਆਂ ਨੂੰ ਅੱਖਾਂ ਸਾਹਮਣੇ ਕਤਲ ਹੁੰਦਿਆਂ ਦੇਖਿਆ, ਪੁਲਿਸ ਨੇ ਕੁਝ ਨਹੀਂ ਕੀਤਾ। ਪੁਲਿਸ ਤਾਂ ਤੈਨਾਤ ਹੀ ਨਹੀਂ ਸੀ, ਜਿਹੜੀ ਤੈਨਾਤ ਸੀ ਉਹ ਭੀੜੀਆਂ ਜਿਹੜੇ ਦੰਗਈ ਨੇ ਉਹਨਾਂ ਦੇ ਨਾਲ ਰਲੇ ਹੋਏ ਸੀ। ਫਿਰ ਉਹਨਾਂ ਨੇ ਕਿਹਾ ਕਿ ਵੀ ਹੋਮ ਮਿਨਿਸਟਰ ਨੇ, ਰਾਓ ਨੇ ਆਰਮੀ ਨੂੰ ਬਾਹਰ ਬੁਲਾਉਣ ਤੋਂ ਮਨਾ ਕਰ ਦਿੱਤਾ ਹੈ। ਅਫਸੋਸ ਦੀ ਗੱਲ ਹੈ ਕਿ ਇੰਨੇ ਸਾਲ ਹੋ ਗਏ ਨੇ, ਅੱਜ ਤੱਕ ਜੋ ਲੋਕ ਇਸ ਦੇ ਪਿੱਛੇ ਸੀ ਉਹਨਾਂ ਦਾ ਖੁਲਾਸਾ ਨਹੀਂ ਹੋਇਆ, ਅੱਜ ਤੱਕ ਸਿੱਖਾਂ ਨੂੰ ਇਨਸਾਫ ਨਹੀਂ ਮਿਲਿਆ। ਲੇਕਿਨ ਮੈਂ ਡਾਕਟਰ ਮਨਮੋਹਨ ਸਿੰਘ ਨੂੰ ਜ਼ਰੂਰ ਵਧਾਈ ਦਿੰਦਾ ਕਿ ਉਹਨਾਂ ਨੇ ਬੜੀ ਇਮਾਨਦਾਰੀ ਨਾਲ ਇਸ ਗੱਲ ਦਾ ਖੁਲਾਸਾ ਕੀਤਾ। ਹੁਣ ਜ਼ਾਹਰ ਹੈ ਕਿ ਵੀ ਸੋਨੀਆ ਗਾਂਧੀ ਨੇ ਘੂਰਿਆ ਵੀ ਹੋਏਗਾ, ਪਰ ਮੈਂ ਜਿਵੇਂ ਕਿਹਾ ਵੀ ਜੱਕ ਜੱਕ ਕੇ ਜੇਬਾ ਕਹਿੰਦੀ ਹੈ, ਮੂੰਹ ਆਈ ਬਾਤ ਨਾ ਰਹਿੰਦੀ, ਅੱਧੀ ਸੱਚਾਈ ਹੈ। ਹੁਣ ਇਸ ਸਾਰੇ ਦੇ ਉੱਤੇ ਜਿਹੜੇ ਪ੍ਰਤੀਕਰਮ ਨੇ, ਰਿਐਕਸ਼ਨ ਨੇ, ਇਸ ਤੋਂ ਪਹਿਲਾਂ ਕਿ ਮੈਂ ਇਹ ਬਾਕੀ ਅੱਧਾ ਸੱਚ ਕੀ ਹੈ ਜਿਹਨੂੰ ਮਨਮੋਹਨ ਸਿੰਘ ਲੁਕਾ ਰਹੇ ਨੇ, ਕਿ ਇਹ ਗੱਲ ਜੇ ਗੁਜਰਾਲ ਜੀ ਮਨਮੋਹਨ ਸਿੰਘ ਹੋਰਾਂ ਦੇ ਚੰਗੇ ਮਿੱਤਰ ਨੇ, ਮਿੱਤਰ ਸਨ, ਹੁਣ ਤਾਂ 100 ਸਾਲ ਦੀ ਉਹਨਾਂ ਦੀ ਬਰਸੀ ਤੇ ਹੀ, ਜਨਮ ਦਿਨ ਤੇ ਹੀ ਬੋਲ ਰਹੇ ਨੇ, ਤੇ ਫਿਰ 84 ਤੋਂ 1991 ਤੱਕ 7 ਸਾਲ ਦਾ ਟਾਈਮ ਹੈ। 7 ਸਾਲ ਬਾਅਦ ਜਦੋਂ ਨਰਸਿਮਹਾ ਰਾਓ ਹੋਮ ਮਿਨਿਸਟਰ ਤੋਂ ਪ੍ਰਾਈਮ ਮਿਨਿਸਟਰ ਬਣਦਾ ਹੈ, ਰਾਜੀਵ ਗਾਂਧੀ ਵੀ ਮਾਰਿਆ ਜਾ ਚੁੱਕਾ ਹੈ, ਤੇ ਮਨਮੋਹਨ ਸਿੰਘ ਨੂੰ ਉਹ ਦਾਅਵਤ, ਉਦੋਂ ਮਨਮੋਹਨ ਸਿੰਘ ਰਿਜ਼ਰਵ ਬੈਂਕ ਦੇ ਗਵਰਨਰ ਨੇ, ਉਹਨਾਂ ਨੂੰ ਉਹ ਦਾਅਵਤ ਦਿੰਦਾ ਹੈ ਨਰਸਿਮਹਾ ਰਾਓ ਕਿ ਜੀ ਆਓ ਤੁਸੀਂ ਮੇਰੇ ਫਾਈਨੈਂਸ ਮਿਨਿਸਟਰ ਬਣੋ। ਮਨਮੋਹਨ ਸਿੰਘ ਚਾਈ ਆਪਣੀ ਰਿਜ਼ਰਵ ਬੈਂਕ ਦੀ ਛੱਡਦੇ ਨੇ, ਉਹਦੇ ਫਾਈਨੈਂਸ ਮਿਨਿਸਟਰ ਬਣ ਜਾਂਦੇ ਨੇ। ਉਹਨੂੰ ਫਾਈਨੈਂਸ ਮਿਨਿਸਟਰ ਬਣਨ ਦੇ ਨਾਤੇ ਤੁਸੀਂ ਦੇਖੋ, ਇਹ ਉਹ ਪੀਰੀਅਡ ਹੈ 91 ਦਾ, ਜਦੋਂ ਪੰਜਾਬ ਦੇ ਵਿੱਚ ਇਲੈਕਸ਼ਨ ਕਮਿਸ਼ਨਰ, ਚੀਫ ਇਲੈਕਸ਼ਨ ਕਮਿਸ਼ਨਰ ਸ਼ੇਸ਼ਣ, ਜਿਹੜਾ ਹੁਣੇ ਹੀ ਪਿੱਛੇ ਮਰ ਗਿਆ, ਖੇਖਣ ਕਰਦਾ, ਜਿਹਦੇ ਬਾਰੇ ਅਕਸਰ ਇਹ ਕਹਿੰਦੇ ਨੇ ਜੀ ਬਹੁਤ ਫੇਅਰ ਦੂਜੇ ਤੀਜੇ, ਉਹ 91 ਦੀ ਇਲੈਕਸ਼ਨ ਜਿਹੜੀ ਹੈ ਉਹ ਕੈਂਸਲ ਕਰ ਦਿੰਦਾ 32 ਘੰਟੇ ਪਹਿਲਾਂ, ਕਿਉਂਕਿ ਕਾਂਗਰਸ ਵੀ ਉਹਦੇ 'ਚ ਲੂਜ਼ਰ ਸੀ ਔਰ ਕਾਂਗਰਸ ਦੀ ਹਕੂਮਤ ਬਣ ਜਾਂਦੀ ਹੈ ਨਰਸਿਮਹਾ ਰਾਓ ਦੇ ਥੱਲੇ। ਔਰ ਉਹੀ ਮਨਮੋਹਨ ਸਿੰਘ ਫਾਈਨੈਂਸ ਮਿਨਿਸਟਰ ਹੈ ਨਰਸਿਮਹਾ ਰਾਓ ਦਾ, ਉਸੇ ਕਾਤਲ ਦਾ, ਨਵੰਬਰ 84 ਦੇ ਹੋਮ ਮਿਨਿਸਟਰ ਦਾ, ਜਿਹਦੇ ਬਾਰੇ ਮਨਮੋਹਨ ਸਿੰਘ ਕਹਿ ਰਹੇ ਨੇ ਜੀ ਉਹਨੇ ਫੌਜ ਨਹੀਂ ਸੱਦੀ ਗੁਜਰਾਲ ਦੇ ਕਹਿਣ ਤੇ। ਜਿਸ ਨਰਸਿਮਹਾ ਰਾਓ ਨੇ ਖੁੱਲੀ ਛੁੱਟੀ ਦਿੱਤੀ ਪੰਜਾਬ 'ਚ ਬੇਅੰਤੇ ਔਰ ਕੇਪੀ ਗਿੱਲ ਦੀ ਜੋੜੀ ਨੂੰ, ਜਿਨ੍ਹਾਂ ਨੇ 92 ਤੋਂ 95 ਤੱਕ 50,000 ਤੋਂ ਜ਼ਿਆਦਾ ਸਿੱਖ ਮੁੰਡੇ ਪੰਜਾਬ 'ਚ ਮਾਰੇ। ਕੀ ਮਨਮੋਹਨ ਸਿੰਘ, ਮੈਂ ਲਫ਼ਜ਼ ਸਖਤ ਨਹੀਂ ਵਰਤਣਾ ਚਾਹੁੰਦਾ, ਬਹੁਤ ਸਾਰੇ ਆਪਣਿਆਂ ਨੂੰ ਲੱਗਦਾ ਜੀ ਸ਼ਰੀਫ ਆਦਮੀ, ਤੇ ਹੁਣ ਉਹਨਾਂ ਨੇ ਅੱਖਾਂ ਤੇ ਪੱਟੀ ਬੰਨੀ ਹੋਈ ਸੀ ਕਿ ਦਿੱਲੀ ਤੋਂ ਉਹਨਾਂ ਨੂੰ ਪੰਜਾਬ 'ਚ ਨਜ਼ਰ ਨਹੀਂ ਸੀ ਆ ਰਿਹਾ ਕਿ ਸਿੱਖ ਜਵਾਨੀ ਦਾ ਘਾਣ ਨਰਸਿਮਹਾ ਰਾਓ ਦੇ ਹੁਕਮਾਂ ਥੱਲੇ ਕੀਤਾ ਜਾ ਰਿਹਾ। ਬਿਲਕੁਲ ਕੋਈ ਔਰ ਇਹ ਉਹ ਦੌਰ ਹੈ ਜਦੋਂ ਜਸਵੰਤ ਸਿੰਘ ਖਾਲੜਾ ਅਣਪਛਾਤੀਆਂ ਲਾਸ਼ਾਂ ਨੂੰ ਪਛਾਣ ਦੇ ਰਿਹਾ, ਪਰ ਇਹਦੇ ਬਾਵਜੂਦ ਉਸ ਨੂੰ ਜਿਹੜਾ ਉਹ ਅਣਪਛਾਤੀ ਲਾਸ਼ ਬਣਾ ਦਿੱਤਾ ਜਾਂਦਾ। ਔਰ ਇਹ ਫਾਈਨੈਂਸ ਮਿਨਿਸਟਰ ਦੇ ਨਾਤੇ ਪੰਜਾਬ 'ਚ ਤਾਂ ਉਸ ਵੇਲੇ ਉਹਨਾਂ ਦੇ ਕੋਲ ਬਜਟ ਵੀ ਨਹੀਂ ਸੀ। ਜਿਹੜੀਆਂ ਸਿਕਿਉਰਿਟੀ ਫੋਰਸਿਸ ਤਾਇਨਾਤ ਕੀਤੀਆਂ, ਸੁਰਿੰਦਰ ਨਾਥ ਨੂੰ ਜਿਹਨੂੰ ਗਵਰਨਰ ਪੰਜਾਬ 'ਚ ਲਾਇਆ, ਜਿਹੜਾ ਬੀਰਬਲ ਜਿਹੜਾ ਉਹਦਾ ਜਿਹਨੇ ਸਵਾਮੀ ਸ਼ਰਧਾਨੰਦ ਜਿਹਨੂੰ ਸੋਧਿਆ ਸੀ ਇੱਕ ਮੁਸਲਮਾਨ ਨੇ, ਕਿਉਂਕਿ ਉਸ ਨੇ ਹਜ਼ਰਤ ਮੁਹੰਮਦ ਸਾਹਿਬ ਦੀ ਜਿਹੜੀ ਹੈ ਉਹ ਬੇਅਦਬੀ ਕੀਤੀ ਸੀ, ਕਿਤਾਬ ਲਿਖ ਕੇ ਰੰਗੀਲਾ ਰਸੂਲ, ਔਰ ਜਿਸ ਨੂੰ ਜਿਹੜਾ ਸ਼ਾਇਦ ਉਹਨਾਂ ਦਾ ਇਲਮਦੀਨ ਨਾਂ ਸੀ,
ਕਿ ਜਿਨ੍ਹਾਂ ਦੀ ਜਦੋਂ ਈਵਨ ਲਾਸਟ ਉਹਨਾਂ ਦੀ ਮਈਅਤ ਲੱਖਾਂ ਲੋਕ ਉਹਨਾਂ ਦੇ ਜਨਾਜ਼ੇ 'ਚ ਸ਼ਾਮਲ ਹੋਏ ਇਲਮਦੀਨ ਦੇ, ਔਰ ਜਦੋਂ ਉਹਨਾਂ ਦੀ ਜਿਹੜੀ ਹੈ ਮ੍ਰਿਤਕ ਸਰੀਰ ਉਹਨੂੰ ਕਬਰ ਦੇ ਵਿੱਚ ਉਤਾਰਿਆ ਗਿਆ ਤੇ ਅਲਾਮਾ ਇਕਬਾਲ ਜਿਨ੍ਹਾਂ ਨੂੰ ਉਹਨਾਂ ਦੇ ਫੈਮਿਲੀ ਨੇ ਰਿਕੁਐਸਟ ਕੀਤੀ ਸੀ, ਉਹਨਾਂ ਨੇ ਕਿਹਾ ਇਹ ਬਹੁਤ ਵੱਡਾ ਸ਼ਹੀਦ ਹੈ, ਸ਼ਾਇਦ ਇਲਮਦੀਨ ਹੀ ਨਾਂ ਸੀ ਜੀ, ਪਰ ਈਵਨ ਅਲਾਮਾ ਇਕਬਾਲ ਉਸ ਵੇਲੇ ਠੇਠ ਪੰਜਾਬੀ 'ਚ ਸਿਆਲਕੋਟੀ 'ਚ ਕਹਿੰਦੇ ਨੇ ਅਸੀਂ ਪੜ੍ਹੇ ਲਿਖੇ ਦੇਖਦੇ ਹੀ ਰਹਿ ਗਏ, ਤਰਖਾਣਾ ਦਾ ਮੁੰਡਾ ਬਾਜ਼ੀ ਲੈ ਗਿਆ। ਹੁਣ ਉਹਦਾ ਮੁੰਡਾ ਜਿਹੜਾ IPS ਜਿਸ ਨੇ ਜਿਹੜਾ ਪੰਜਾਬ ਦੇ ਵਿੱਚ ਬੀਰਬਲ ਨਾਥ ਸੀ ਉਹਦਾ ਸ਼ਾਇਦ ਨਾਮ ਸੁਰਿੰਦਰ ਨਾਥ, ਉਹਨੇ ਹਜ਼ਾਰਾਂ ਸਿੱਖ ਨੌਜਵਾਨ ਉਸ ਪੀਰੀਅਡ ਦੇ ਵਿੱਚ ਮਾਰੇ, ਔਰ ਉਹ ਜਦੋਂ ਆਪਣੀ ਬਾਕੀ ਟੱਬਰ ਦੇ ਨਾਲ ਕੁੱਲੂ 'ਚ ਜ਼ਮੀਨ ਉਹਨੇ ਲਈ 에ਅਰਪੋਰਟ ਦੇ ਨੇੜੇ, ਔਰ ਹੈਲੀਕਾਪਟਰ ਉਹਦਾ ਹਾਦਸਾਗ੍ਰਸਤ ਹੋਇਆ, ਔਰ ਉਹਦੇ 'ਚ ਸੀ ਕਿ ਜੀ ਰੇਨ ਆਫ ਕਰੰਸੀ ਨੋਟਸ, ਕਰੋੜਾਂ ਰੁਪਏ ਜਿਹੜੇ ਉੱਥੇ ਦੇਣ ਜਾਣੇ ਸੀ ਉਹਨਾਂ ਦੀ ਉਹ ਕਿੱਥੋਂ ਆਏ? ਜ਼ਾਹਰ ਹੈ ਉਹ ਅਨਅਕਾਊਂਟਡ ਮਨੀ ਜਿਹੜੀ ਹੈ ਸਿੱਖ ਮੁੰਡੇ ਮਾਰਨ ਲਈ ਕਿਹਨੇ ਭੇਜੀ? ਫਾਈਨੈਂਸ ਮਿਨਿਸਟਰ ਸੀ ਮਨਮੋਹਨ ਸਿੰਘ। ਅਪਰੂਵਲ ਤਾਂ ਕਿਤੋਂ ਆਈ? ਸੈਂਟਰ 'ਚੋਂ ਆਇਆ। ਫਾਈਨੈਂਸ ਮਿਨਿਸਟਰ ਨੂੰ ਤਾਂ ਪਤਾ ਹੁੰਦਾ, ਅੱਜ ਆ ਕੇ ਪੰਜਾਬ ਦਾ ਫਾਈਨੈਂਸ ਮਿਨਿਸਟਰ ਤਰਲੇ ਕਰ ਰਿਹਾ ਹੈ, ਉਸੇ ਹੀ ਦੇਸ਼ ਦੀ ਫਾਈਨੈਂਸ ਮਿਨਿਸਟਰ ਉਹ ਨਿਰਮਲਤਾ ਹੈਗੀ ਹੈ ਜਿਹੜੀ ਕਹਿੰਦੀ ਹੈ ਜੀ ਮੈਂ ਤਾਂ ਮੇਰਾ ਟੱਬਰ ਤਾਂ ਗੰਢੇ ਖਾਂਦਾ ਹੀ ਨਹੀਂ, ਕਿਉਂਕਿ ਇੰਡੀਆ 'ਚ ਹੁਣ ਇਸ ਵੇਲੇ ਪਿਆਜ਼ ਦੀ ਕੀਮਤ 100 ਰੁਪਏ ਕਿਲੋ ਹੈ, ਲੋਕ ਚੀਕਾਂ ਮਾਰ ਰਹੇ ਨੇ। ਔਰ ਉਹਨੂੰ ਪੱਤਰਕਾਰ ਨੇ ਪੁੱਛਿਆ ਕਿ ਜੀ ਤੁਹਾਨੂੰ ਨਹੀਂ ਪਤਾ ਤੁਹਾਡੇ? ਕਹਿੰਦੇ ਨਹੀਂ ਸਾਡੇ ਟੱਬਰ 'ਚ ਅਸੀਂ ਪਿਆਜ਼ ਤੇ ਜਿਹੜੀ ਹੈ ਲਸਣ ਖਾਂਦੇ ਨਹੀਂ। ਉਹਦੇ ਤੇ ਉਹ ਪੀ ਚਿਦੰਬਰਮ ਜੇਲ੍ਹ 'ਚੋਂ ਆਇਆ, ਉਹਨੇ ਕਿਹਾ ਫਿਰ ਤੁਸੀਂ ਉਹ ਐਲਵਾਕਾਡੋ ਖਾਂਦੇ ਹੋ, ਕੀ ਖਾਂਦੇ ਹੋ? ਸੋ ਕਹਿਣ ਦਾ ਮਤਲਬ ਇਹ ਹੈ ਕਿ ਮੈਂ ਇਹ ਕਹਿ ਰਿਹਾ ਕਿ ਇਹ ਪੰਜਾਬ ਦਾ ਫਾਈਨੈਂਸ ਮਿਨਿਸਟਰ ਗਿਆ ਜੀ 4000 ਕਰੋੜ ਜਿਹੜਾ GST ਦਾ ਸਾਨੂੰ ਦਿਓ, ਤਨਖਾਹਾਂ ਨਹੀਂ ਹੈਗੀਆਂ ਦੇਣ ਨੂੰ। ਸੋ ਜ਼ਾਹਰ ਹੈ ਕਿ ਜਿਹੜੀ ਸਿੱਖ ਕਿਲਿੰਗਸ 92 ਤੋਂ 95 ਦੇ ਦਰਮਿਆਨ ਪੰਜਾਬ ਦੇ ਵਿੱਚ ਹੋਈ, ਉਸ ਦੇ ਲਈ ਮਨਮੋਹਨ ਸਿੰਘ ਵੀ ਇਕੁਅਲੀ ਜ਼ਿੰਮੇਵਾਰ ਹੈ। ਉਸ ਨਰਸਿਮਹਾ ਰਾਓ ਦੇ ਨਾਲ ਇਹ ਮਿਨਿਸਟਰ ਬਣਦਾ ਉਹਦੇ ਕਹਿਣ ਤੇ, ਔਰ ਇਸ ਦੌਰ ਦੇ ਵਿੱਚ ਸਿੱਖਾਂ ਦੀ ਨਸਲਕੁਸ਼ੀ ਹੁੰਦੀ ਹੈ। ਹੁਣ ਤੁਸੀਂ ਕਹਿੰਦੇ ਬਹੁਤ ਸ਼ਰੀਫ ਆਦਮੀ ਜੀ, ਸ਼ਰਾਫਤ ਕਿਹਨੂੰ ਕਹਿੰਦੇ ਨੇ? ਸਿਰਫ ਨੋਟ ਲੈਣ ਦੇਣ ਨੂੰ ਤਾਂ ਸ਼ਰਾਫਤ ਨਹੀਂ ਕਹਿੰਦੇ, ਤੁਹਾਡੀ ਇੰਟੈਗ੍ਰਿਟੀ ਦੀ ਸ਼ਰਾਫਤ ਹੁੰਦੀ ਹੈ। ਔਰ ਹੁਣ ਜਦੋਂ ਮਨਮੋਹਨ ਸਿੰਘ ਹੋਰਾਂ ਨੇ ਅੱਧਾ ਸੱਚ ਬੋਲਿਆ, ਮਰਨ ਤੋਂ ਪਹਿਲਾਂ ਦੂਸਰਾ ਸੱਚ ਵੀ ਬੋਲਦੇ ਹੋ ਅੱਧਾ। ਨਰਸਿਮਹਾ ਰਾਓ ਦੀ ਕੀ ਜੁਰਤ ਸੀ ਕਿ ਉਹ ਫੌਜ ਨਾ ਸੱਦਦਾ? ਉਹ ਕਿਹਦੇ ਕਹਿਣ ਤੇ ਸੁੱਤਾ ਪਿਆ ਸੀ? ਜਿਸ ਦਾ ਅੱਜ ਵੀ ਜਿਸ ਆਕਾ ਉਸ ਵੇਲੇ ਉਹਦਾ ਆਕਾ ਵੀ ਨਰਸਿਮਹਾ ਰਾਓ ਦਾ ਰਾਜੀਵ ਗਾਂਧੀ ਸੀ, ਤੇ ਅੱਜ ਰਾਜੀਵ ਗਾਂਧੀ ਦੀ ਬੇਗਮ ਸੋਨੀਆ ਗਾਂਧੀ ਮਨਮੋਹਨ ਸਿੰਘ ਦੀ ਆਕਾ ਹੈ, ਜਿਹਨੂੰ ਰਬੜ ਸਟੈਂਪ ਪ੍ਰਾਈਮ ਮਿਨਿਸਟਰ ਮਿਲਿਆ 10 ਸਾਲ, ਔਰ ਡਟ ਕੇ ਜਿਹੜੀ ਹੈ ਕਰਪਸ਼ਨ ਵੀ 4 ਚਫੇਰੇ ਹੋਈ। ਔਰ ਜਿਵੇਂ ਕਿਸੇ ਨੇ ਕਿਹਾ ਸੀ ਕਿ ਜੀ ਉਹ ਇੱਕ ਬਦਮਾਸ਼ਾਂ ਦੀ ਕੰਪਨੀ ਦਾ ਸ਼ਰੀਫ ਅਕਾਊਂਟੈਂਟ ਸੀ, ਇਮਾਨਦਾਰ ਅਕਾਊਂਟੈਂਟ ਸ਼ਰੀਫ। ਹੁਣ ਔਰ ਇਹ ਸਵਾਲ ਹੀ ਇੱਕਦਮ, ਕਿਉਂਕਿ ਹੁਣ ਨਰਸਿਮਹਾ ਰਾਓ ਦਾ ਕੀ ਰੋਲ ਸੀ? ਨਰਸਿਮਹਾ ਰਾਓ ਜ਼ਾਹਰਾ ਤੌਰ ਦੇ ਉੱਤੇ ਹਿੰਦੂਤਵਾ ਦਾ ਆਂਡਾ ਜਿਹੜਾ ਉਹ ਕਾਂਗਰਸ ਦੇ ਆਲਣੇ ਦੇ ਵਿੱਚ ਪਲਾਂਟ ਕੀਤਾ ਹੋਇਆ ਸੀ। ਅਕਸਰ ਇਹ ਕਿਹਾ ਜਾਂਦਾ ਹੈ ਕੋਇਲ ਬਾਰੇ ਹੁੰਦਾ ਹੈ ਕਿ ਜੇ ਕੋਇਲ ਜਿਹੜੀ ਹੈ ਫੀਮੇਲ ਕੋਇਲ ਉਹ ਆਪਣਾ ਆਲਣਾ ਬਣਾ ਕੇ ਆਂਡੇ ਦੇ ਤਾਂ ਕਾਂ ਖਾ ਜਾਂਦਾ ਇਹਨਾਂ ਨੂੰ। ਸੋ ਕੋਇਲ ਉਹਨਾਂ ਦੀ ਨਸਲ ਉਹਨਾਂ ਨੇ ਆਪਣੀ ਬਚਾਣੀ ਆ। ਉਹਨਾਂ ਨੂੰ ਸੁਝਿਆ ਕਿ ਵੀ ਕਿਉਂ ਨਾ ਉਹਨਾਂ ਦੇ ਆਂਡਿਆਂ ਦੀ ਸ਼ਕਲ ਜਿਹੜੀ ਹੈ ਉਹ ਕੋਇਲ ਦੇ ਉਹ ਕਾਂ ਦੀ ਫੀਮੇਲ ਕਾਂ ਜਾਂ ਕੌਣੀ ਦੇ ਆਂਡਿਆਂ ਵਰਗੀ ਹੁੰਦੀ ਹੈ। ਸੋ ਜਦੋਂ ਕਾਂ ਉੱਡੇ ਹੁੰਦੇ ਨੇ, ਕੋਇਲ ਜਾ ਕੇ ਉੱਥੇ ਉਹਨਾਂ ਦੇ ਆਲਣੇ 'ਚ ਆਂਡੇ ਦੇ ਆਉਂਦੀ ਹੈ। ਉਹਨੂੰ ਉਹ ਗਰਮੀ ਦਿੰਦੀ ਰਹਿੰਦੀ ਹੈ, ਹੀਟ ਕੌਣੀ, ਤੇ ਜਦੋਂ ਕੋ ਹੁੰਦਾ ਦੋਨੋਂ ਉਹਦੇ ਆਪਣੇ ਆਂਡੇ ਵੀ ਵਿੱਚ ਹੁੰਦੇ ਨੇ। ਉਹਨੇ ਕਿਹੜਾ ਕੋਈ ਉੱਥੇ ਗਿਣਤੀ ਗੀਤ ਕਰਕੇ ਰੱਖੇ ਹੁੰਦੇ ਨੇ। ਔਰ ਜਦੋਂ ਉਹਨਾਂ 'ਚੋਂ ਬੱਚੇ ਨਿਕਲਦੇ ਨੇ, ਅੱਧੇ ਕੋਇਲ ਦੇ ਅੱਧੇ ਕੋਈ ਇੱਕਦਮ ਨਿਕਲ ਕੇ ਉੱਡ ਜਾਂਦੇ ਨੇ, ਕੋਇਲ ਵਾਲੇ ਉੱਡ ਜਾਂਦੇ ਨੇ, ਉਹ ਆਪਣੇ ਬੱਚਿਆਂ ਨੂੰ ਹੀ ਰਹਿ ਜਾਂਦਾ, ਉਹਨੂੰ ਪਤਾ ਹੀ ਨਹੀਂ ਲੱਗਦਾ ਵੀ ਇਹ ਕੀ ਹੋ ਗਿਆ। ਸੋ ਇਸੇ ਤਰ੍ਹਾਂ ਜਿਹਨੂੰ ਕਹਿੰਦੇ ਨੇ ਕਿ ਵੀ ਇਹ ਜਿਹੜੀ ਇਹਨਾਂ ਨੇ ਆਪਣਾ ਅੰਡਾ RSS ਨੇ ਨਰਸਿਮਹਾ ਰਾਓ ਦਾ ਛੱਡਿਆ ਹੋਇਆ ਸੀ ਕਾਂਗਰਸ ਦੇ ਨੈਸਟ। ਕਿਉਂਕਿ ਕੱਲ ਅਸੀਂ ਗੱਲ ਕਰਾਂਗੇ, ਕੱਲ 6 ਦਸੰਬਰ ਦਾ ਦਿਨ ਹੈ ਜਦੋਂ ਕਿ 6 ਦਸੰਬਰ 1992 ਨੂੰ ਬਾਬਰੀ ਮਸਜਿਦ ਢਾਈ ਗਈ ਸੀ। ਉਸ ਵੇਲੇ ਵੀ ਨਰਸਿਮਹਾ ਰਾਓ ਸੌਂ ਰਿਹਾ ਸੀ, ਪ੍ਰਧਾਨ ਮੰਤਰੀ ਨਰਸਿਮਹਾ ਰਾਓ ਸੀ, ਕਾਂਗਰਸ ਦਾ ਪ੍ਰਾਈਮ ਮਿਨਿਸਟਰ। ਉਹ ਇੱਕ ਵੱਖਰੀ ਕਹਾਣੀ ਹੈ। ਪਰ ਜ਼ਾਹਰ ਹੈ ਕਿ BJP ਵੀ ਡਿਫੈਂਸ ਤੇ ਆਈ ਨਰਸਿਮਹਾ ਰਾਓ ਦੀ, ਅਕਾਲੀ ਵੀ ਆਏ। ਔਰ ਇੱਕ ਗੱਲ ਮੈਂ ਸਮਝਦਾ ਵੀ ਜਿਹੜੀ ਸੱਚੀ ਗੱਲ ਹੈ ਉਹ ਇਹੀ ਹੈ ਕਿ ਜੋ ਕੁਝ ਨਰਸਿਮਹਾ ਰਾਓ ਨੇ ਕੀਤਾ ਜਾਂ ਬਾਕੀਆਂ ਨੇ ਕੀਤਾ, ਉਹ ਸਿੱਧਾ ਰਾਜੀਵ ਗਾਂਧੀ ਦੇ ਹੁਕਮਾਂ ਥੱਲੇ ਸੀ, ਜਿਹੜੇ ਮਾਂ ਪੁੱਤਰ ਸਿੱਖਾਂ ਨੂੰ ਸਬਕ ਸਿਖਾਉਣ ਦੇ ਰਸਤੇ ਤੇ ਨਿਕਲੇ ਹੋਏ ਸੀ। ਔਰ ਇਸ ਨੂੰ ਨਾ ਮੰਨਣਾ ਔਰ ਇਹ ਕਹਿਣਾ ਕਿ ਜੀ ਜਿਵੇਂ ਨਰਸਿਮਹਾ ਰਾਓ ਨੂੰ ਗੁਜਰਾਲ ਨੇ ਵੀ ਕਿਹਾ, ਫਿਰ ਉਹ ਮੰਨਿਆ ਨਹੀਂ ਹੈ,
ਔਰ ਇਹ ਬਲੇਮ ਇਹਦੇ 'ਚ ਕੋਈ ਸ਼ੱਕ ਨਹੀਂ ਹੈਗਾ, ਉਹਦੀ ਸਾਰੀ ਕੈਬਨਿਟ ਇਨਕਲੂਡਿੰਗ ਨਰਸਿਮਹਾ ਰਾਓ ਵੱਡਾ ਕਾਤਲ ਸੀ, ਉਹ ਹਿੰਦੂਤਵੀ ਸੀ, ਉਹਨੇ ਜਿਹੜਾ ਆਪਣਾ ਏਜੰਡਾ ਲਾਗੂ ਕੀਤਾ ਆਰਐਸਐਸ ਦਾ, ਕਿਉਂਕਿ ਆਰਐਸਐਸ ਵੀ ਇੰਦਰਾ ਗਾਂਧੀ ਨੂੰ ਦੁਰਗਾ ਕੌਣ ਬਣਾਉਣ ਵਾਲਾ ਸੀ। ਨਵੰਬਰ 84 'ਚ ਬੀਜੇਪੀ ਦੀ ਲੀਡਰਸ਼ਿਪ ਕਿੱਥੇ ਸੀ, ਕਿਹੜੇ ਸਿੱਖ ਕੈਂਪਾਂ, ਔਰ ਜਿਹੜੇ 150 ਤੋਂ ਜ਼ਿਆਦਾ ਕੇਸ ਜਿਹੜੇ ਬੀਜੇਪੀ ਵਾਲੇ ਇਨਵੋਲਵ ਸੀ ਨਵੰਬਰ 84 ਸਿੱਖ ਨਸਲਕੁਸ਼ੀ, ਜਦੋਂ ਵਾਜਪਾਈ ਦੀ ਪਹਿਲੀ ਹਕੂਮਤ ਬਣੀ ਆ ਉਹ ਕੈਂਸਲ ਕੀਤੇ ਗਏ। ਸੋ ਜ਼ਾਹਰਾ ਤੌਰ ਤੇ ਅੱਜ ਜਦੋਂ ਮਨਮੋਹਨ ਸਿੰਘ ਇਹ ਹਾਫ ਟਰੂਥ ਕਹਿ ਰਿਹਾ, ਇੱਕ ਗੱਲ ਤਾਂ ਸਾਹਮਣੇ ਆ ਗਈ ਕਿ ਭਾਈ ਫੌਜ ਨੇ, ਔਰ ਫੌਜ ਈਵਨ ਦਿੱਲੀ ਦੀਆਂ ਆਊਟਸਕਰਟਸ ਦੇ ਜਿਹੜੀ ਹੈ ਸਿੱਖ ਫੌਜ ਬੈਠੀ ਹੋਈ ਸੀ ਜੀ। ਹੁਣ ਜ਼ਾਹਰ ਹੈ ਕਿ ਇੱਕ ਪਲੈਨਡ ਨਸਲਕੁਸ਼ੀ ਸੀ ਜਿਸ ਨੂੰ ਰਾਜੀਵ ਗਾਂਧੀ ਦੇ ਹੁਕਮਾਂ ਥੱਲੇ ਜਿਹੜਾ ਉਹ ਕੀਤਾ ਗਿਆ ਲਾਗੂ, ਔਰ ਪਹਿਲੇ ਇਕੱਠ 'ਚ ਰਾਜੀਵ ਗਾਂਧੀ ਨੇ ਉਸ ਤੋਂ ਬਾਅਦ ਪ੍ਰਧਾਨ ਮੰਤਰੀ ਬਣਨ ਦੇ 3 ਦਿਨ ਲਗਾਤਾਰ ਦਿੱਲੀ ਦੇ ਵਿੱਚ, ਜਦੋਂ ਕਿ 70 ਤੋਂ ਜ਼ਿਆਦਾ ਦੇਸ਼ਾਂ ਦੇ ਪ੍ਰਧਾਨ ਮੰਤਰੀ, ਪ੍ਰਾਈਮ ਮਿਨਿਸਟਰ, ਬਾਕੀ ਦੇਸ਼ਾਂ ਦੇ ਫੋਰਨ ਮਿਨਿਸਟਰ ਦਿੱਲੀ 'ਚ ਲੈਂਡ ਕਰ ਰਹੇ ਸੀ, ਕਿਉਂਕਿ ਇੰਦਰਾ ਗਾਂਧੀ ਨੂੰ ਫੂਕਣਾ ਸੀ ਔਰ ਉਹਨੂੰ ਫੂਕਣ ਨੂੰ ਵੀ ਉਹਨਾਂ ਨੇ ਕੋਈ ਵੱਡੀ ਇੱਕ ਸਟੇਟ ਇਵੈਂਟ ਬਣਾਉਣਾ ਸੀ। ਉਹ ਦਿੱਲੀ 'ਚ ਲੈਂਡ ਕਰ ਰਹੇ ਸੀ, ਪਰ ਦਿੱਲੀ ਦੇ ਵਿੱਚ ਹੀ ਹਜ਼ਾਰਾਂ ਸਿੱਖ ਜਿਉਂਦੇ ਸਾੜੇ ਜਾ ਰਹੇ ਸੀ। ਔਰ ਭਾਰਤ ਭਰ 'ਚ ਕਾਨਪੁਰ, ਬੋਕਾਰੋ, ਕਿਹੜੀ ਗਲੀ, ਕਿਹੜਾ ਮਹੱਲਾ, ਕਿਹੜਾ ਸ਼ਹਿਰ ਹੈ, ਕਿਹੜੀ ਸਟੇਟ ਹੈ, 19 ਤੋਂ ਜ਼ਿਆਦਾ ਸਟੇਟਾਂ ਦਾ ਤਾਂ ਰੈਕਰਡ ਹੈ, ਔਰ ਹੁਣ ਵੀ ਜਿਹੜਾ ਬਹੁਤ ਕੁਝ ਦਬਾਇਆ ਗਿਆ ਹੈ। ਸੋ ਕੁੱਲ ਮਿਲਾ ਕੇ ਅਸੀਂ ਇਹ ਸਮਝਦੇ ਹਾਂ ਕਿ ਰਾਜੀਵ ਗਾਂਧੀ, ਭਾਰਤ ਦੀਆਂ ਇੰਟੈਲੀਜੈਂਸ ਏਜੰਸੀਆਂ, ਉਸ ਵੇਲੇ ਰਾਅ ਦਾ ਚੀਫ ਮਿਸਟਰ RN ਕੌਰ, ਔਰ ਸਾਰਾ ਦਿੱਲੀ ਦਾ ਪੁਲਿਸ ਕਮਿਸ਼ਨਰ, ਜਿਹੜੇ ਸਾਰੇ ਰਲੇ ਹੋਏ ਸੀ, ਔਰ ਇਹ ਨਾਨਾਵਤੀ ਕਮਿਸ਼ਨ ਤੋਂ ਮਿਸ਼ਰਾ ਕਮਿਸ਼ਨ ਤੱਕ 1 ਦਰਜਨ ਕਮਿਸ਼ਨ ਤੇ ਕਮੇਟੀਆਂ ਤੇ ਫਲਾਣਾ ਟਿਮਕਾ, ਕਿਸੇ ਨੂੰ ਨਜ਼ਰ ਨਹੀਂ ਆਇਆ ਵੀ ਰਾਜੀਵ ਗਾਂਧੀ ਨੇ ਜਿਹੜਾ ਉਹਨੂੰ ਮਾਸਟਰਮਾਈਂਡ ਕੀਤਾ ਔਰ ਸਾਰੀਆਂ ਏਜੰਸੀਆਂ ਨੇ ਉਹਨੂੰ ਲਾਗੂ ਕੀਤਾ ਜੋ ਉਹਦਾ ਹੁਕਮ ਸੀ। ਸੋ ਅੱਜ ਵੀ ਇਹ ਇੱਕ ਹਕੀਕਤ ਹੈ ਕਿ 35 ਸਾਲ ਪਹਿਲਾਂ ਉਹ ਜੂਨ 84 ਦਾ ਘੱਲੂਘਾਰਾ ਹੋਏ, ਨਵੰਬਰ 84 ਦੀ ਸਿੱਖ ਨਸਲਕੁਸ਼ੀ ਹੋਏ, ਇਸ ਦੇ ਬਹੁਤ ਘੱਟ ਤੱਥ ਸਾਹਮਣੇ ਆਏ ਨੇ, ਪਰ ਘੱਟੋ ਘੱਟ ਮਨਮੋਹਨ ਸਿੰਘ ਔਰ ਇਹੋ ਜਿਹਾ ਹੀ ਕੰਮ ਜੋ ਗਿਆਨੀ ਜ਼ੈਲ ਸਿੰਘ ਨੂੰ ਪ੍ਰਧਾਨ ਬਣਾ ਕੇ ਇੰਦਰਾ ਗਾਂਧੀ ਨੇ ਕਰਵਾਇਆ ਸੀ, ਜੂਨ 84 ਦਾ ਹਮਲਾ, ਔਰ ਹੁਣ ਮੈਨੂੰ ਇਸ ਗੱਲ ਬਾਰੇ ਕੋਈ ਭੁਲੇਖਾ ਨਹੀਂ ਹੈ ਕਿ ਮਨਮੋਹਨ ਸਿੰਘ ਵੀ ਟਾਰਗੇਟ ਬਣ ਸਕਦਾ, ਅੱਧਾ ਸੱਚ ਬੋਲਣ ਲਈ ਵੀ। ਉਹੀ ਗਿਆਨੀ ਜ਼ੈਲ ਸਿੰਘ ਮੁੜ ਕੇ ਅਨੰਦਪੁਰ ਸਾਹਿਬ ਦਰਸ਼ਨਾਂ ਦੇ ਲਈ ਆਇਆ ਸੀ, ਪ੍ਰੈਜ਼ੀਡੈਂਟ ਤੋਂ ਲੱਥ ਗਿਆ, ਆਪਣੇ ਮੈਮੋਇਰ ਲਿਖਵਾਉਣਾ ਚਾਹੁੰਦਾ ਸੀ, ਲਿਖ ਰਿਹਾ ਸੀ ਕਈ ਵਾਰੀ ਮਰਨ ਤੋਂ ਪਹਿਲਾਂ ਬੋਝ ਹੁੰਦਾ ਤੁਹਾਡੀ ਆਤਮਾ ਤੇ ਵੀ ਸੱਚ ਬੋਲਣਾ। ਜਦੋਂ ਵਾਪਸ ਮੁੜ ਰਿਹਾ ਸੀ ਕਿ ਟਰੱਕ ਆ ਕੇ ਉਹਦੇ 'ਚ ਵੱਜਿਆ ਔਰ ਉਹ ਜ਼ਖਮੀ ਹਾਲਤ 'ਚ ਚੰਡੀਗੜ੍ਹ ਹਾਏ ਹਾਏ ਕਰਦਾ ਹੀ ਚਲਾ ਗਿਆ, ਉਹਦੀ ਜ਼ੁਬਾਨ ਹੀ ਨਹੀਂ ਖੁੱਲੀ, ਕਿਉਂਕਿ ਜਿਨ੍ਹਾਂ ਨੇ ਇੱਦਾਂ ਟਰੱਕ ਮਰਵਾਏ ਹੁੰਦੇ ਨੇ ਉਹਨਾਂ ਨੂੰ ਪਤਾ ਹੁੰਦਾ ਕਿ ਵੀ ਇਹ ਹੁਣ ਕੋਈ ਬੋਲੇਗਾ। ਸੋ ਅਸੀਂ ਸਮਝਦੇ ਹਾਂ ਕਿ ਮਨਮੋਹਨ ਸਿੰਘ ਜੇ ਹੁਣ ਅੱਧਾ ਸੱਚ ਬੋਲਿਆ, 2 ਵਾਰ ਪ੍ਰਧਾਨ ਮੰਤਰੀ ਜਾਂ ਤੀਜੀ ਵਾਰ ਤਾਂ ਕਿਸੇ ਨੇ ਬਣਾਉਣਾ ਨਹੀਂ, ਔਰ ਚਲੋ ਕਰਤਾਰਪੁਰ ਦੇ ਵੀ ਦਰਸ਼ਨ ਕਰ ਆਇਆ, ਦੂਜਾ ਵੀ ਹੁਣ ਇੱਕ ਵਾਰੀ ਮਰਨ ਤੋਂ ਪਹਿਲੇ ਘੱਟੋ ਘੱਟ ਆਪਣੇ ਆਕਾ ਦਾ ਨਾਮ ਲੈ ਦਿਓ ਔਰ ਦੱਸ ਦਿਓ ਕਿ ਭਾਈ ਤੁਸੀਂ, ਕਿਉਂਕਿ ਪ੍ਰਾਈਮ ਮਿਨਿਸਟਰ ਹੁੰਦੇ ਆ, ਬਹੁਤ ਸਾਰੀਆਂ ਫਾਈਲਾਂ ਉਹਨੇ ਦੇਖੀਆਂ ਹੋਣਗੀਆਂ ਮਨਮੋਹਨ ਸਿੰਘ ਨੇ, ਬਹੁਤ ਸਾਰੀਆਂ ਬਰੀਫਿੰਗਸ 'ਚੋਂ ਗੱਲ ਸਾਹਮਣੇ ਆਈ ਹੋਵੇਗੀ ਕਿ ਵੀ ਇਨਸਾਈਡ ਸਾਰਾ ਕੀ ਹੈ। ਤੇ ਘੱਟੋ ਘੱਟ ਇਹਨਾਂ ਨੇ ਤਾਂ, ਜਿਨ੍ਹਾਂ ਨੇ ਵਰਤਿਆ ਮਨਮੋਹਨ ਸਿੰਘ ਨੂੰ, ਉਹਨਾਂ ਨੇ ਤਾਂ ਯਾਦ ਨਹੀਂ ਕਰਨਾ ਕਦੇ ਵੀ। ਹਾਂ, ਜੇ ਕੋਈ ਸਿੱਖਾਂ ਦੇ ਲਈ ਕੋਈ ਕੰਮ ਕਰ ਜਾਏਗਾ ਤੇ ਫਿਰ ਘੱਟੋ ਘੱਟ ਇੰਨਾ ਹੀ ਹੋਏਗਾ ਕਿ ਚਲੋ ਸਾਰੀ ਉਮਰ ਭਾਵੇਂ ਉਹਨਾਂ ਦਾ ਝੂਠਾ ਖਾਧਾ ਜਿਨ੍ਹਾਂ ਨੇ ਸਿੱਖਾਂ ਦੇ ਖਿਲਾਫ ਵਾਰ ਡਿਕਲੇਅਰ ਕੀਤੀ ਸੀ, ਪਰ ਚਲੋ ਮਰਨ ਤੋਂ ਪਹਿਲਾਂ ਘੱਟੋ ਘੱਟ ਉਹ ਸੱਚ ਦੱਸ ਗਿਆ। ਸੋ ਅਸੀਂ ਸਮਝਦੇ ਹਾਂ ਵੀ ਅੱਧਾ ਸੱਚ ਜਿਹੜਾ ਕਈ ਵਾਰ ਫਿਰ ਜਿਹਨੇ ਅੱਧਾ ਸੱਚ ਬੋਲਿਆ ਹੁੰਦਾ ਉਸ ਤੇ ਦਬਾਅ ਵੀ ਬਣਾਉਂਦਾ ਕਿ ਹੁਣ ਪੂਰਾ ਸੱਚ ਬੋਲ, ਤੇ ਫਿਰ ਜੇ ਸੱਚ ਕੋਈ ਬੋਲੇਗਾ ਤੇ ਫਿਰ ਕਿਤੇ ਪੁੱਗ ਵੀ ਜਾਏਗਾ, ਨਹੀਂ ਤੇ ਰੱਬ ਨੇ ਵੀ ਇਹ ਪੁੱਛਣਾ ਹੈ ਕਿ ਭਾਈ ਤੂੰ ਕੀ ਕਰਦਾ ਰਿਹਾ ਉੱਥੇ, ਕਿਹਨਾਂ ਦੇ ਨਾਲ ਤੂੰ ਰਲਿਆ ਹੋਇਆ ਸੀ, ਔਰ ਉਸ ਦੇ ਲਈ ਜਵਾਬਦੇਹ ਹੋਣਾ ਪਏਗਾ। ਨਹੀਂ ਤਾਂ ਘੱਟੋ ਘੱਟ ਬੰਦਾ ਰੱਬ ਨੂੰ ਇਹ ਕਹਿ ਸਕਦਾ ਕਿ ਚਲੋ ਮੈਂ ਭਾਵੇਂ ਸਾਥੀ ਰਿਹਾ, ਮੇਰੇ ਅੰਦਰ ਹੌਸਲਾ ਨਹੀਂ ਸੀ, ਪਰ ਮਰਨ ਤੋਂ ਪਹਿਲਾਂ ਮੈਂ ਜ਼ਰੂਰ ਸੱਚ ਬੋਲਿਆ। ਬੋਲਣਗੇ ਆਈ ਥਿੰਕ ਸੋ, ਆਈ ਡੋਂਟ ਥਿੰਕ ਸੋ। ਚਲੋ ਠੀਕ ਹੈ, ਬੋਲਦੇ ਤਾਂ ਬਹੁਤ ਚੰਗਾ, ਬਹੁਤ ਵਧੀਆ। ਹਾਂ, ਆਈ ਲਵ ਟੂ ਬੀ ਪ੍ਰੂਵਡ। ਨਹੀਂ ਬੋਲਣਗੇ ਯਾਰ, ਮੈਨੂੰ ਲੱਗਦਾ ਕਿ ਬੋਲਣਗੇ, ਤੁਸੀਂ ਵੇਟ ਕਰੋ। ਜੱਦਾ ਬੋਲਿਆ ਤੇ ਦੂਸਰੇ ਬੋਲਣਗੇ ਜਿਹੜਾ ਰਹਿੰਦਾ ਹੈ। ਸੋ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਇਹ ਸਭ ਜਾਣਕਾਰੀ ਸਾਡੇ ਦਰਸ਼ਕਾਂ ਨਾਲ ਸਾਂਝੀ ਕੀਤੀ ਹੈ। ਇੱਥੇ ਲੈਣੇ ਬ੍ਰੇਕ ਦੇ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ, ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਸਿੱਖਾਂ, ਕਸ਼ਮੀਰੀਆਂ ਦੇ ਭਾਰਤ ਦੀਆਂ ਨੌਰਥ ਈਸਟ ਸਟੇਟਾਂ ਦੇ ਲੋਕਾਂ
ਲੋਕਾਂ ਦੇ ਸਵੈ ਨਿਰਣੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ। ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ। ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ ਵਿਊਅਰਸ। ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।